ਗਈਆਂ। ਹਾਂ ਇਹ ਜਿਹੜੀਆਂ ਵੇਲਾਂ ਵਿੱਚ ਫਸੀਆਂ ਨਾ ਇਹ ਕੱਢਣੀਆਂ ਪੈਂਦੀਆਂ ਜੀ। ਇਹ ਆਹ ਦੇਖੋ ਆਹ ਵੇਲ ਦੀ ਨਾ ਜਿਹੜੀ ਜੜ ਮਾਰ ਜਾਵੇ ਤੇ ਥੱਲੇ ਜਿਹੜਾ ਫੇ ਸ਼ਕਰਕੰਦੀ ਥੋੜੀ ਪੈਂਦੀ ਆ ਜੀ। ਹਾਂਜੀ ਮੈਂ ਤਾਂ ਇਸ ਤਰ੍ਹਾਂ ਕਰਕੇ ਬੂਟੇ ਨੂੰ ਦੇਖਣ ਲੱਗਿਆ ਸੀ ਜੀ ਅੱਛਾ ਤੇ ਆਹ ਦੇਖੋ ਇਹ ਮੂੰਗਫਲੀ ਪੈਣੀ ਸ਼ੁਰੂ ਹੋ ਗਈ। ਮਾਸ਼ਾਅੱਲਾ ਮਾਸ਼ਾਅੱਲਾ ਇਹ ਸੁਭਾਨ ਅੱਲਾਹ ਸੁਣਾ ਬਣਿਆ ਜਾਣਾ ਕਿ ਨਹੀਂ? ਪੂਰੀ ਬਣ ਗਈ ਬਈ। ਹਾਂਜੀ ਬੂਟਿਆਂ ਦੇ ਅਸੀਂ ਨਾ ਇਹਨੂੰ ਮੈਂ ਕਰ ਗਿਆ ਆ ਮਹੀਨੇ ਬਾਅਦ ਆਹ ਲਗਰਾਂ ਜੀਆਂ ਤੋੜਦੇ ਆ। ਇਹ ਸਾਨੂੰ ਦੱਸਿਆ ਸੀਗਾ ਜੀ। ਇਹ ਖੱਟੀ ਆ ਜੀ, ਇਹ ਤੋੜਨੀ ਚਾਹੀਦੀ ਆ। ਹਾਂਜੀ ਇਹ ਹੇਠੋਂ ਨਾ ਲਗਰਾਂ ਇਦਾਂ ਤੋੜਨੀਆਂ, ਇਹ ਬੱਕਰੀਆਂ ਨੂੰ ਪਾ ਦੇਣੀਆਂ ਤੇ ਉਤਲੇ ਬੂਟੇ ਰੱਖ ਲੈਣੇ। ਅੱਖ ਦੇ ਨਮ ਦਾ ਕੀ ਕੀਤਾ ਈ, ਇਸ ਛਮ ਛਮ ਦਾ ਕੀ ਕੀਤਾ ਈ, ਰੱਬਾ ਇੱਕ ਦਵਾ ਕੀਤੀ ਸੀ, ਮੇਰੇ ਕੰਮ ਦਾ ਕੀ ਕੀਤਾ ਈ। ਤੁਸੀਂ ਬਹੁਤ ਗਲਤੀ ਕਰੀ ਹੈ। ਜੇ ਥੋੜਾ ਜਿਹਾ ਗਾਹਾਂ ਨੂੰ ਕਰਕੇ ਫਿੱਟ ਦਿੰਦੇ ਨਾ ਹਾਂ। ਬੂਰੀਆਂ ਕਾਲੀਆਂ ਮੱਝਾਂ ਦਾ ਇੱਜੜ ਫਿਰਦਾ ਸੀ ਆ ਇੰਨੀਆਂ ਕਿ ਬੱਕਰੀਆਂ ਵਾਲ ਹੋਈਆਂ ਮੈਥੋਂ ਮੈਂ ਲੈ ਬੱਲੇ ਤੇ ਤੁਸੀਂ ਬਹੁਤ ਮਾੜਾ ਕਰਿਆ। ਅੱਛਾ ਅਗਾਂ ਨੂੰ ਕਰਕੇ ਫਿੱਟ ਦਿੰਦੇ ਮੈਨੂੰ। ਉਹ ਕਹਿੰਦੇ ਸਾਨੂੰ ਫਿੱਟ ਸਾਨੂੰ ਜਿਹੜਾ ਅਸੀਂ ਬੂਰੀਆਂ ਕਾਲੀਆਂ ਲਿਆਂਦੇ ਅਸੀਂ ਜਿਹੜੀ ਠੱਗੀ ਬਈ ਜਿਹੜੀ ਠੱਗੀ ਮਾਰਨ ਸਿਆਣੇ ਕਹਿੰਦਾ ਵੀ ਮਾਰਨ ਗਿਆ ਸੋ ਮਰ ਗਿਆ ਮਰ ਗਿਆ ਤੇ ਮਾਰਨ ਮੂਲ ਨਾ ਜਾ। ਜਾ ਹਾਂ ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਵਾਲਾਂ ਨਾਲ ਸਿਰ ਭਾਰਾ ਨਹੀਂ ਹੁੰਦਾ। ਗੱਲ ਐਡੀ ਕਹਿਣ ਨੂੰ ਕੁਛ ਨਹੀਂ। ਤੁਸੀਂ ਕਹੋਗੇ ਵੀ ਦੂਏ ਦਿਨ ਵੜੇ ਰਹਿੰਦੇ ਸ਼ਕਰਕੰਦੀ ਦੇ ਵਿੱਚ ਵੀ ਵੇਲਾਂ ਪਰਤਾਣ ਨਾਲ ਕੀ ਹੁੰਦਾ। ਭਾਈ ਜੇ ਵੇਲਾਂ ਨਾਲ ਪਰਤਾਈਆਂ ਤੇ ਇਹ ਸ਼ਕਰਕੰਦੀ ਨਹੀਂ ਹੇਠਾਂ ਪੈਣੀ। ਉਦਣ ਪਰਤਾਈਆਂ ਬੰਨੇ ਤੇ ਢੇਰੀਆਂ ਲਾਈਆਂ ਸੀ। ਆ ਵੇਖ ਲਓ ਕਿੱਦਾਂ ਵਿੱਚ ਫਸੀਆਂ ਪਈਆਂ ਤੇ ਇਹ ਸੌਣੀ ਆ ਕਰਨਾ ਪੈਂਦਾ, ਇਹਦੇ ਵਿੱਚ ਹੱਥ ਫੇਰਨਾ ਪੈਂਦਾ ਤੇ ਵੇਲਾਂ ਪਾਣੀ ਵੀ ਰੋਕਿਆ ਹੋਇਆ ਫਿਰ ਵੀ ਵੇਲਾਂ ਕਿੱਦਾਂ ਇੱਕ ਦੂਜੇ 'ਚ ਫਸੀਆਂ ਪਈਆਂ, ਹੇਠਾਂ ਬੱਤਰ ਰੋਕਿਆ। ਚਾਚਾ ਬੂਟਾ ਸਿਆਣਾ ਬੰਦਾ, ਇਹਨੂੰ ਪੁੱਛਦੇ ਆ ਵੀ ਤੂੰ ਅੱਜ ਖਾਸੇ ਦਿਨਾਂ ਬਾਅਦ ਚਾਚਾ ਦੇਖੀਆਂ ਬੱਲਾਂ। ਇਹ ਫਸ ਗਈਆਂ ਵਿੱਚ ਜੀ, ਵੇਖੀਆਂ ਵਾਕਈ ਵਾਵਾ ਦਿਨਾਂ ਬਾਅਦ ਆਏ ਮੈਂ ਤਾਂ ਆਇਆ ਤੇ ਇਹ ਵੇਲਾਂ ਜਿਹੜੀਆਂ ਨਾ ਜੀ ਵਿੱਚ ਫਸ ਗਈਆਂ। ਹਾਂ ਇਹ ਜਿਹੜੀਆਂ ਵੇਲਾਂ ਵਿੱਚ ਫਸੀਆਂ ਨਾ ਇਹ ਕੱਢਣੀਆਂ ਪੈਂਦੀਆਂ ਜੀ। ਇਹ ਆਹ ਦੇਖੋ ਆਹ ਵੇਲ ਦੀ ਨਾ ਜਿਹੜੀ ਜੜ ਮਾਰ ਜਾਵੇ ਤੇ ਥੱਲੇ ਜਿਹੜਾ ਫੇ ਸ਼ਕਰਕੰਦੀ ਥੋੜੀ ਪੈਂਦੀ ਆ ਜੀ। ਇਹ ਹਿਲਾਣੀਆਂ ਪੈਂਦੀਆਂ ਜੀ ਤੇ ਇਹਨਾਂ ਨੂੰ ਘੱਟ ਤੋਂ ਘੱਟ 8ਵੇਂ 10ਵੇਂ 8ਵੇਂ ਦਿਨ ਜਿਹੜਾ ਜੇ ਹਿਲਾਈ ਜਾਈਏ ਨਾ ਵੀ ਜੜ ਨਾ ਪਵੇ ਤੇ ਫਿਰ ਇਨਸ਼ਾਅੱਲਾ ਸ਼ਕਰਕੰਦੀ ਥੱਲੇ ਜਿਹੜਾ ਨਾ ਚੰਗੀ ਪੈ ਜਾਂਦੀ ਹੈ ਜੀ। ਹਾਂਜੀ ਤੇ ਇਹਨੂੰ ਹੁਣ ਉਹ ਮੁੰਡੇ ਲਾਏ ਆ ਤੇ ਅੱਲਾ ਖੈਰ ਕਰੇ ਇਨਸ਼ਾਅੱਲਾ ਜੀ। ਇਹਨੂੰ ਹੁਣ ਹਿਲਾਵਾਂਗੇ ਅਸੀਂ ਤੇ ਖਾਲੀਆਂ ਕਰਾਂਗੇ ਖਾਲੀਆਂ ਤੇ ਜਦੋਂ ਖਾਲੀ ਹੋ ਗਈ ਖਾਲੀ ਤੇ ਫਿਰ ਇਨਸ਼ਾਅੱਲਾ ਸ਼ਕਰਕੰਦੀ ਵੀ ਚੰਗੀ ਪਵੇਗੀ ਇਹਦੇ ਥੱਲੇ ਜੀ। ਗੱਲ ਉਹੀ ਆ ਹਾਂਜੀ ਵੀ ਕਹਿਣ ਨੂੰ ਗੱਲ ਕੁਛ ਨਹੀਂ ਹੈਗੀ। ਕੁਛ ਨਹੀਂ ਆ ਵਾਲਣਾ ਸਿਰ ਭਾਰਾ ਨਹੀਂ ਹੁੰਦਾ ਪਰ ਕਟਾਉਣੇ ਪੈਂਦੇ 8 ਦਿਨੀ। ਤੂੰ ਦੇਖ ਲੈ ਵੀ ਇਹ ਇੰਨੇ ਫਰੋਲਣ ਨਾਲ ਹੀ ਨਾ ਸ਼ਕਰਕੰਦੀ ਪੈਣੀ ਹੈ ਹੇਠਾਂ ਤੇ ਅੱਜ 8 ਦਿਨ ਨਹੀਂ ਹੋਏ ਇਸ ਗੱਲ ਨੂੰ ਤੇ ਕਿਤੇ ਕਿਤੇ ਜੜ ਲੱਗੀ ਹੋਈ ਆ। ਹਾਂਜੀ 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 ਲੱਗੀ ਹਾਂ ਜੀ। ਆ ਦੇਖ ਲਓ ਹਾਂਜੀ ਆ ਜੜਾਂ ਆ ਸਾਰੀਆਂ ਜੜਾਂ ਲੱਗੀਆਂ ਹੇਠਾਂ ਹਾਂਜੀ ਤੇ 8 ਦਿਨਾਂ ਦੇ ਵਿੱਚ 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 ਲੱਗ ਗਈਆਂ ਫਿਰ ਦੁਬਾਰਾ। ਹਾਂਜੀ ਹੂੰ। ਬਾਬੇ ਸ਼ੌਂਕੀ ਤੋਂ ਬਿਆਨ ਲੈਣੇ ਆ ਜੀ। ਬਾਬਾ ਜੀ ਤੁਸੀਂ ਵੀ ਖਾਸੇ ਦਿਨਾਂ ਬਾਅਦ ਦੇਖੀਆਂ ਕਿੱਦਾਂ ਤੁਹਾਨੂੰ ਕਾਮਯਾਬ ਲੱਗ ਰਹੀਆਂ ਜੀ? ਹਾਂ ਜੀ ਵੱਲਾਂ ਕਾਮਯਾਬਾਂ ਜੀ ਆਪਣੀਆਂ। ਇਹ ਜਿਹੜੀ ਜੜ ਆ ਨਾ ਜੀ ਆਹ ਦੇਖੋ ਨਾ ਤੁਸੀਂ ਆਪ ਹੀ ਦੇਖ ਰਹੇ ਹੋ। ਇਹ ਜੜ ਲੱਗਣ ਨਾਲ ਇਹਦੇ ਹੇਠ ਸ਼ਕਰਕੰਦੀ ਪੈਣ ਦੇ ਨਿਵਾਨ ਨਹੀਂ ਹੈਗੇ, ਨਹੀਂ ਪੈ ਸਕਦੀ। ਅੱਛਾ ਹਾਂਜੀ ਜਦੋਂ ਇਹਨੂੰ ਇਕੱਠੀ ਕਰੋਗੇ ਨਾ ਇਹਦਾ ਵਜਨ ਪੈਣਾ ਹੇਠੋਂ ਸ਼ਕਰਕੰਦੀ ਜਿਹੜੀ ਹੈ ਨਾ ਉਹ ਪਊਗੀ ਤੇ ਤੁਸੀਂ ਆ ਦੇਖੋ ਨਾ ਜੀ ਆ ਪੱਟੀ ਵੀ ਜਾਂਦੇ ਆ ਜੜਾਂ ਵੀ ਪੱਟੀ ਜਾਂਦੀ ਜਿਹੜਾ ਦੇਖ ਕੇ ਆਰਾਮ ਨਾਲ ਕਰੋ। ਹਾਂਜੀ ਚਾਚੇ ਲੋ ਭਤੀਜੀ ਚਲੋ ਚਾਚੇ ਲੋ ਭਤੀਜੀ ਭਤੀਜੇ ਲੋ ਭਤੀਜੀ ਇਹਨੂੰ ਜਰਾ ਦੇਖ ਕੇ ਫੁਰਨਾ ਕਰੋ ਜੀ, ਫੁਆਰ ਕੇ ਕਰੋ ਜੀ ਤੇ ਸ਼ਕਰਕੰਦੀ ਇਨਸ਼ਾਅੱਲਾ ਪਊਗੀ ਵੀ, ਮੋਟੀ ਵੀ ਹੋਊਗੀ, ਪਊਗੀ ਵੀ ਤੇ ਮਿਹਨਤ ਕਰਨ ਵਾਲਾ ਜੀ ਮਿਹਨਤ ਦਾ ਫਲ ਰੱਬ ਦਿੰਦਾ ਹੀ ਦਿੰਦਾ। ਬਾਬਾ ਜੇ ਵੇਲਾ ਬੰਦਾ ਉਂਝ ਨਿੱਕੀਆਂ ਕਰ ਦੇਵੇ ਵੱਢ ਦੇਵੇ ਨਹੀਂ ਜੀ ਵੱਢ ਕੇ ਨਹੀਂ ਫਿਰ ਉਹਦੇ ਵਜਨ ਨਾ ਪਿਆ ਫਿਰ ਸ਼ਕਰਕੰਦੀ ਨਹੀਂ ਪੈਣੀ ਹੈਗੀ। ਇਹ ਸ਼ਕਰਕੰਦੀ ਵੱਲ ਦੇ ਵਜਨ ਨਾਲ ਹੇਠੋਂ ਸ਼ਕਰਕੰਦੀ ਪੈਣੀ। ਵੇਲ ਵੀ ਤਾਂ ਦੇਖੋ ਨਾ ਕਿੱਥੇ ਕਿੱਥੇ ਤੱਕ ਇਹ ਬੜੀ ਦੂਰ ਤੱਕ ਚਲੀ ਜਾਂਦੀ ਹੈ ਜੀ। ਇਹਨੂੰ ਪਤਾ ਕੀ ਹੈ ਇਹਦਾ ਹੱਲ ਅਫਲ ਉਹ ਆਪਾਂ ਕਰਦੇ ਨਹੀਂ ਹੈਗੇ। ਅਫਲ ਹੱਲ ਇਹਦਾ ਆ ਫੇਰ ਇਹ ਚੱਲੇ ਜਿੱਧਰ ਨੂੰ ਚੱਲਦੀ ਆ। ਹਾਂਜੀ ਇਹਨੂੰ ਇਦਾਂ ਕਰੋ ਤੁਸੀਂ ਇਦਾਂ ਕਰਦੇ ਇਹਨੂੰ ਇਕੱਠੀ ਕਰੋ, ਇਕੱਠੀ ਕਰਕੇ ਰੱਖੋ ਨਾ ਬੰਨੇ ਦੇ ਉੱਤੇ। ਚਾਚਾ ਜਲੇਬੀਆਂ ਬਣਾ ਬਣਾਤੀ ਆ ਦੇਖੋ ਜੀ। ਮੈਂ ਤਾਂ ਅੱਗੇ ਹੀ ਆ ਦੇਖੋ ਕੱਟੀਆਂ ਕਰਕੇ ਰੱਖ ਰੱਖੇ ਇਦਾਂ। ਅਸਲ ਫੂਲ ਤਾਂ ਹੈ ਇਹ। ਹਾਂਜੀ ਬੂਟਾ ਸਾਹਿਬ ਤਾਂ ਜੀ ਹੱਥ ਕਰੜਾ ਮਾਰ ਰਿਹਾ, ਥੋੜਾ ਜਿਹਾ ਨਰਮ ਰੱਖੋ ਜੀ, ਪੱਟੋ ਨਾ। ਤੁਸੀਂ ਮੁੱਢ ਪੱਟੀ ਜਾਂਦੇ ਆ ਜੀ। ਨਹੀਂ ਮੁੱਢ ਕੋਈ ਨਹੀਂ ਪੱਟ ਹੋਇਆ। ਇੱਕ ਸੀਗੀ ਆ ਦੇਖ ਜਿਹੜੀ ਤੈਨੂੰ ਨਜ਼ਰ ਆਈ ਜਾਂਦੀ ਮੁੱਢ ਚਲੋ ਕੇ। ਜੀ ਸਾਨੂੰ ਗਲਤੀ ਲੱਗ ਗਈ। ਹਾਂਜੀ ਹੈ ਇੱਕ ਪੱਟ ਹੋਈ ਆ। ਹੋਰ ਨਾ ਹੈ ਨਾ ਬਸ ਪਰਲੀਆਂ ਪਰਾਂ ਜਾਣ ਉਰਲੀਆਂ ਉਰਾਂ ਆਉਣ। ਸਮਝੀ ਕੋਈ ਨਹੀਂ ਆ ਰਹੀ ਵੀ ਉਰਲੀ ਕਿਹੜੀ ਆ ਪਰ ਇਹ ਆ ਉਰਲੀ ਆ ਜੀ। ਆ ਦੇ ਇਹ ਉਰਲੀ ਆ, ਕਿਉਂ ਨਹੀਂ ਸਮਝ ਆ ਰਹੀ ਜੀ? ਆ ਦੇ ਉਹ ਵੱਧ ਗਈਆਂ ਨਾ, ਲੰਬੀਆਂ ਹੀ ਇੰਨੀਆਂ ਹੋ ਗਈਆਂ। ਜਿਹਨੂੰ ਅੱਖਾਂ ਤੋਂ ਘੱਟ ਦਿਖਦਾ ਤੁਹਾਨੂੰ ਸਮਝ ਨਹੀਂ ਆ ਰਹੀ ਹੈਗੀ ਮੁੰਡੇ ਖੁੰਡਿਆਂ ਨੂੰ। ਚਾਚਾ ਬੂਟਾ ਹਾਂਜੀ 1 ਮਿੰਟ ਮੂੰਗਫਲੀ ਨਹੀਂ ਦਿਖਾਈ ਬੜੇ ਦਿਨ ਹੋ ਗਏ। ਹਾਂ ਉਹ ਵੀ ਦਿਖਾਵਾਂਗੇ ਜੀ। ਇਹਨੂੰ ਸਿਰੇ ਲਾਓ ਨਾ, ਇਹ ਬੰਨੇ ਨੂੰ ਸਿਰੇ ਲਾ ਉਹ ਲਓ। ਬੰਦਾ ਖਲੋਤਾ ਰਹੂਗਾ ਆਪਾਂ
ਆ 2 ਮਿੰਟਾਂ 'ਚ ਦਿਖਾ ਕੇ ਆਪਾਂ ਆਏ ਹਾਂ ਚਲੋ ਵਾਪਸ ਆ ਜਾਂਦੇ। ਹੁਣ ਸਿਰੇ ਲਾਣੀ ਆ ਆਪਾਂ ਕਿਹੜਾ ਵਿਚਾਲੇ ਛੱਡਣੀ ਨਹੀਂ ਨਹੀਂ ਵਿਚਾਲੇ ਕਾਹਨੂੰ ਛੱਡਣੀਆਂ ਹੁਣ ਕਰਕੇ ਛੱਡਾਂਗੇ ਲਿਆਓ ਕਰਕੇ, ਲਿਆਓ ਕਰਕੇ। ਤੁਸੀਂ ਲੈ ਜਾਓ ਚਲੋ ਜੀ ਓਏ ਹੋਏ ਆ ਮਾਸ਼ਾਅੱਲਾ ਦੇਖੋ ਜੀ ਮੂੰਗਫਲੀ ਅਸੀਂ ਸਪਰੇਅ ਨਹੀਂ ਕੀਤੀ ਤੇ ਗੰਦ ਨੇ ਇਹਦਾ ਕੁਝ ਨਹੀਂ ਵਿਗਾੜਿਆ। ਜੇ ਢਿਲਾ ਵਿੱਚ ਖਲੋਤਾ ਵੀ ਸੀ ਨਾ ਮੂੰਗਫਲੀ ਦਾ ਕੁਝ ਨਹੀਂ ਵਿਗਾੜਿਆ। ਥੋੜੇ ਜਿਹੇ ਤਕੜੇ ਰਿਹਾ ਕਰੋ, ਆਪਦੇ ਇਰਾਦੇ ਦੇ ਪੱਕੇ ਰਿਹਾ ਕਰੋ। ਮਾੜੀ ਮਾੜੀ ਗੱਲ ਤੇ ਟੈਂਕੀ ਨਹੀਂ ਚੱਕਣੀ। ਇਹ ਗੱਲ ਮੈਂ ਕਰੀ ਜਾਂਦਾ ਘੜੀ ਮੁੜੀ ਬਾਅਦ। ਆਪਾਂ ਗੱਲ ਹੁੰਦੀ ਨਹੀਂ ਏਡੀ ਜਿੱਡੀ ਆਪਾਂ ਟੈਂਕੀਏ ਚੱਕ ਕੇ ਤੇ ਨੀਰੀ ਜ਼ਹਿਰ ਸਿੱਟ ਦਿੰਦੇ ਆ, ਮੁੜ ਕੇ ਕੱਲ ਨੂੰ ਖਾਣੀ ਵੀ ਹੁੰਦੀ ਸ਼ਾਇਦ। ਅਸੀਂ ਆਪਦੇ ਝੋਨੇ ਨੂੰ ਵੀ ਸਪਰੇਅ ਨਹੀਂ ਕੀਤੀ। ਬੜੇ ਬੰਦਿਆਂ ਨੇ ਕਿਹਾ ਵੀ ਇਹਨੂੰ ਗੰਦ ਦੀ ਸਪਰੇਅ ਕਰ ਦਿਓ। ਮੈਂ ਕਿਹਾ ਵੀ ਉਹ ਜਿਹੜੇ ਵਿੱਚ ਜੇ ਕੋਈ ਘਾਹ ਬੂਟ ਖੜਿਆ ਤੇ ਉਹ ਕੀ ਗੱਲ ਖਾ ਜੂਗਾ ਝੋਨੇ ਨੂੰ? ਉਹ ਚੌਲ ਕੱਢ ਕੇ ਖਾ ਜੂ ਵਿੱਚੋਂ? ਆ ਨਹੀਂ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਹੁੰਦਾ। ਐਵੇਂ ਬੰਦੇ ਉਹ ਜ਼ਹਿਰ ਸਿੱਟੀ ਜਾਂਦੇ ਆ, ਮੁੜ ਕੇ ਕੱਲ ਨੂੰ ਸ਼ਾਇਦ ਖਾਣੀ ਹੁੰਦੀ। ਨਹੀਂ ਜਿੰਨੇ ਦੀ ਤੁਸੀਂ ਸਪਰੇਅ ਕਰਨੀ ਆ ਹਾਂਜੀ। ਨਾ ਹੋਊਗਾ ਤੇ ਉਹਨੇ ਪੈਸੇ ਦਿਹਾੜੀ ਵਾਲੇ ਨੂੰ ਦੇ ਕੇ ਤੇ ਉਹ ਬੰਦੇ ਮੁੰਡੇ ਨੂੰ ਕਵਾਂਗੇ ਵੀ ਵਿੱਚੋਂ ਹੱਥਾਂ ਨਾਲ ਪਾਣੀ ਦੇ ਵਿੱਚੋਂ ਡੀਲਾ ਖਿੱਚ ਦੇ। ਉਹ ਅਸੀਂ ਬਸ। ਆਪ ਲੱਗੇ ਹੋਏ ਆ। ਆਪ ਖਿੱਚ ਲਵਾਂਗੇ ਉਹਦਾ ਕੀ ਆ। ਹਾਂ ਸਪਰੇਅ ਜੋ ਕਰਨੀ ਆ ਜੋ ਹੱਥਾਂ ਨਾਲ ਡੀਲਾ ਖਿੱਚ ਲੈਂਦਾ ਬੰਦਾ ਵਿੱਚੋਂ 10 ਮਿੰਟ ਲਾ ਕੇ। ਚਾਚਾ ਇੱਕ ਉੱਥੇ ਗਏ ਆ ਅਸੀਂ ਖਾਲਦ ਸ਼ਾਹ ਖੱਗਾ ਸਾਹਿਬ, ਉਹ ਬਗੈਰ ਸਪਰੇਅ ਤੋਂ ਸ਼ਾਇਦ ਬਣਾਉਂਦੇ ਹਰ ਸ਼ਾਇ ਫਸਲ ਉਗਾਉਂਦੇ ਆ ਬਗੈਰ ਸਪਰੇਅ ਤੋਂ। ਅੱਛਾ ਮਾਸ਼ਾਅੱਲਾ ਬੜੀ ਤੁਸੀਂ ਦੇਖੋ ਵੀ ਪੱਠੇ ਗੱਡੇ ਉਹਨਾਂ ਨੇ ਤੇ ਪੱਠਿਆਂ ਦੇ ਉੱਤੇ ਨਾ ਕੋਈ ਟਾਵੀਂ ਟਿੱਲੀ ਕੋਈ ਸੁੰਡੀ ਸੀ। ਏਡੀਆਂ ਬਹੁਤੀਆਂ ਨਹੀਂ ਟਾਵੀਂ ਟਿੱਲੀ ਮੈਂ ਲੱਭਿਆ ਖਾਸੇ ਟਾਈਮ ਤੋਂ ਬਾਅਦ ਮੈਨੂੰ ਇੱਕ ਲੱਭੀ। ਮੈਂ ਤਾਂ ਕਿਹਾ ਉਹਨੂੰ, ਮੈਂ ਕਹੂੰਗਾ ਵੀ ਇਹ ਸਪਰੇਅ ਨਹੀਂ ਕੀਤੀ ਹੈ। ਉਹ ਕਹਿੰਦਾ ਯਾਰ ਹੁਣ ਇੱਕ ਸੁੰਡੀ ਇਹ ਕੀ ਕਹਿੰਦੀ ਆ ਇਹ। ਚਲੋ ਜੇ ਇੱਕ ਫਿਰ ਵੀ ਰਹੀ ਹੈ ਵਿੱਚ ਹਾਂ ਜੀ। ਤਾਂ ਇਹ ਚਿੜੀਆਂ ਤੋਤਿਆਂ ਨੇ ਕਹਿੰਦਾ ਆ ਕੇ ਅੱਛਾ ਮੇਰੇ ਖਲੋਤਿਆਂ ਚਿੜੀਆਂ ਤੋਤੇ ਚੁਗ ਰਹੇ। ਅੱਛਾ ਹਾਂ ਉਹ ਸੁੰਡੀਆਂ ਸੁੰਡੀਆਂ ਚੁਗ ਰਹੇ। ਚੁਗਦੇ ਆ। ਉਹ ਕਹਿੰਦਾ ਕੁਦਰਤ ਦੇ ਨਾਲ ਨਾ ਪੂਰਾ ਨਹੀਂ ਆਇਆ ਜਾਂਦਾ। ਕੁਦਰਤ ਦੇ ਜਿਹੜੇ ਕਾਨੂੰਨ ਆ ਉਹ ਉਦਾਂ ਹੀ ਚੱਲਣ ਦਿਓ। ਤੇ ਤੁਸੀਂ ਕਹ ਉਹ ਸਪਰੇਅ ਕਰਨੀ ਆ, ਕੱਲ ਨੂੰ ਪੱਠੇ ਮੱਝਾਂ ਨੂੰ ਪਾਣੇ ਆ, ਮੱਝਾਂ ਦੇ ਦੁੱਧ ਚੋਂ ਕਹਿੰਦਾ ਸਪਰੇਅ ਆਊਗੀ। ਬਿਲਕੁਲ ਇਦਾਂ ਹੀ ਆ ਜੀ। ਉਹਨੇ ਇਹ ਗੱਲ ਕਰੀ ਤੇ ਉਹ ਕਹਿੰਦਾ ਵੀ ਹਾਂਜੀ ਅੱਗੇ ਸਿਆਣੇ ਕਹਿੰਦੇ ਸੀਗੇ ਵੀ ਜਿਹੜੇ ਡੇਰੇ ਦੇ ਉੱਤੇ ਮਾਲ ਡੰਗਰ ਆ ਨਾ ਤੁਸੀਂ 2-3 ਮੁਰਗੀਆਂ ਰੱਖ ਲਓ। ਹਾਂ 2-3 ਮੁਰਗੀਆਂ ਰੱਖਣ ਦਾ ਫਾਇਦਾ ਤੁਹਾਨੂੰ ਕੀ ਹੋਊਗਾ? ਕੀ ਹੋਊਗਾ? ਡੰਗਰਾਂ ਨੂੰ ਚਿੱਚੜ ਨਹੀਂ ਲੱਗਣ ਦੇਣਗੀਆਂ। ਹਾਂ ਉਹਨਾਂ ਮੁਰਗੀਆਂ ਨੇ ਡੰਗਰ ਸਾਫ਼ ਕਰ ਦੇਣੇ, ਉਹਨਾਂ ਨਾਲੋਂ ਚਿੱਚੜ ਤੋੜ ਖਾਈ ਜਾਣੇ। ਹਾਂ ਇਸੇ ਤਰੀਕੇ ਨਾਲ ਜਦੋਂ ਸੁੰਡੀ ਆਂਦੀ ਆ ਨਾ ਤੇ ਉਹ ਜਾਨਵਰ ਉੱਤੋਂ ਜਿਹੜੇ ਲਾਲੀਆਂ ਕਾਂ ਪੈਂਦੇ ਆ ਨਾ ਉਹਨਾਂ ਨੂੰ ਖਾਈ ਜਾਂਦੇ। ਇਹ ਅੱਲਾ ਦਾ ਨਿਜ਼ਾਮ ਆ ਕੁਦਰਤ ਦਾ। ਉਹਦਾ ਨਿਜ਼ਾਮ ਚੱਲਣ ਦਿਓ। ਤੁਸੀਂ ਦੇਖੋ ਵੀ ਉਹ ਜਦੋਂ ਟੀਕਾ ਲਾਣਾ ਨਾ ਡੰਗਰ ਨੂੰ ਚਿਚੜਾਂ ਪਾਰੋਂ, ਮੁੜ ਕੇ ਉਹ ਟੀਕੇ ਦਾ ਡੰਗਰ ਦੇ ਵਿੱਚ 40 ਦਿਨ ਅਸਰ ਰਹਿੰਦਾ। ਇਹ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ। ਹੁਣ ਆ ਦੇਖੋ ਮਾਸ਼ਾਅੱਲਾ ਜੀ ਫੁੱਲ ਚੱਕਿਆ ਹੋਇਆ ਤੇ ਆ ਦੇਖੋ ਇੱਥੇ ਦਿਖਾਇਓ ਜੀ ਆ ਕੇ। ਆ ਦੇਖੋ ਫੁੱਲ ਚੱਕਿਆ ਮਾਸ਼ਾਅੱਲਾ ਬਹੁਤ ਸੋਹਣਾ। ਮਾਸ਼ਾਅੱਲਾ ਹੁਣ ਦੇਖ ਵੇਲਾਂ ਵੀ ਕਿੱਡੀਆਂ ਹੋ ਗਈਆਂ। ਹੁਣ ਦੱਸੋ ਵੀ ਇਹ ਡੀਲੇ ਨੂੰ ਕੀ ਕੀਤਾ? ਕੀ ਡੀਲੇ ਨੇ ਰੋਕ ਲਿਆ ਇਹਨੂੰ? ਨੱਪਿਆ ਡੀਲੇ ਨੂੰ। ਆ ਫੁੱਟ ਦਾ ਬੂਟਾ। ਬਾਬਾ ਸ਼ੌਂਕੀ ਕੀ ਕਰਦਾ ਬੈਠੇ? ਮੈਂ ਬੈਠਾ ਜੀ ਆ ਜਾਓ ਰਾਂ। ਅੱਛਾ ਜੀ। ਆਓ ਤੁਹਾਨੂੰ ਕੁਦਰਤ ਦਾ ਨਿਜ਼ਾਮ ਦਿਖਾਵਾਂ ਜੀ। ਅੱਛਾ ਮਾਸ਼ਾਅੱਲਾ। ਅੱਲਾਹ ਤਾਲਾ ਦਾ ਨਿਜ਼ਾਮ ਆ ਜੀ ਇਹ। ਹਾਂਜੀ। ਮੈਂ ਤਾਂ ਇਸ ਤਰ੍ਹਾਂ ਕਰਕੇ ਬੂਟੇ ਨੂੰ ਦੇਖਣ ਲੱਗਿਆ ਸੀ ਜੀ। ਅੱਛਾ ਤੇ ਆ ਦੇਖੋ ਇਹ ਮੂੰਗਫਲੀ ਪੈਣੀ ਸ਼ੁਰੂ ਹੋ ਗਈ। ਮਾਸ਼ਾਅੱਲਾ ਮਾਸ਼ਾਅੱਲਾ। ਇਹ ਅੱਗਿਓਂ ਫਿਰ ਇਹ ਜਿਹੜਾ ਤੰਦਾ ਟੁੱਟ ਗਿਆ ਜੀ ਮੇਰੇ ਕੋਲੋਂ, ਅੱਛਾ ਕਹਿ ਲਓ ਕੀ ਬਾਤ। ਕਹਿ ਲਓ। ਬਾਕੀ ਇਹਦੇ ਹੇਠ ਜਿੰਨੇ ਵੀ ਤੰਦੇ ਆ ਨਾ ਜਾਂ ਮੂੰਗਫਲੀ ਬਣਨੀ ਸ਼ੁਰੂ ਹੋ ਗਈ। ਅੱਛਾ ਪੱਟਾ ਜੀ ਮਾੜਾ ਜਿਹਾ ਹਾਂ ਚੈੱਕ ਤਾਂ ਕਰੋ। ਕਾਰ ਖਾਈ ਚੈੱਕ ਹੋ ਗਈ। ਉਹ ਇਹ ਦਾਣਾ ਦਿਖ ਗਿਆ ਤੁਹਾਨੂੰ ਬਸ। ਉਹ ਦਾਣਾ ਤਾਂ ਆਹ ਨਾ। ਹਾਂ ਜੀ। ਮੈਂ ਕਿਹਾ ਜੀ ਤੁਸੀਂ ਇਹ ਕਿੱਥੋਂ ਕੱਢਿਆ ਜੀ? ਇਹ ਜੀ ਇੱਥੋਂ ਹੀ ਨਿਕਲਿਆ ਜੀ। ਮੈਂ ਨਹੀਂ ਇਹਨੂੰ ਕੁਝ ਵੀ ਕਰਿਆ। ਮੈਂ ਤਾਂ ਇਦਾਂ ਕਰਕੇ ਇਹਨੂੰ ਬੂਟੇ ਨੂੰ ਸਹੀ ਲੱਗਿਆ ਸੀ ਕਰਨ। ਉਹ ਆਪ ਹੀ ਉੱਤੇ ਆ ਗਿਆ। ਉਧਰ ਉੱਤੇ ਜੜ ਸੀ ਨਾ ਥੱਲੇ ਉਹ ਜੜ ਉੱਤੇ ਸੀ, ਇਹ ਥੱਲੇ ਉੱਤੇ ਸੀ। ਨਹੀਂ ਪੈਣੀ ਹੈ। ਫਿਰ ਹੇਠੋਂ ਪੈਣੀ ਆ। ਇਹ ਪੈਣੀ ਆ ਨੂੰ ਨਾ ਪੱਟੋ ਜੀ, ਕੋਈ ਨਹੀਂ ਲੋੜ। ਲੱਗੀ ਪੈਣ ਹੁਣ ਇਹ। ਹਾਂ ਇਹ ਆ ਦੇਖੋ ਨਾ ਇਹ ਪਾਸਿਆਂ ਦੇ ਪੈਣੀ। ਇਹ ਆ ਜੇ ਹਾਂ ਪਾਸਿਆਂ ਤੇ ਥੱਲੇ ਥੱਲੇ ਆ ਦੇਖ ਡੂੰਗੀ ਡੂੰਗੀ ਆ ਇਹ। ਆ ਜਿਹੜੇ ਹੈ ਨਾ ਆ ਤੰਦੇ ਇਹਨਾਂ ਨਾਲ ਮੂੰਗਫਲੀ ਬਣਨੀ ਹੈ। ਇਹਨਾਂ ਨਾਲ ਹਾਂਜੀ। ਆ ਦੇਖ ਨਾ ਇਹ ਆ ਤੰਦੇ ਨਾਲ ਵੀ ਬਣੀ ਹੋਈ ਹੈ ਨਾ। ਕਿੱਥੋਂ ਚੱਲਿਆ ਇਹ? ਇੱਧਰ ਦੇਖੋ ਇਹ ਇੱਥੋਂ ਚੱਲਿਆ ਇਹ ਤਾਂ ਉੱਤੇ ਲੱਗ ਰਹੀ ਹੈ ਹਾਂਜੀ ਬਾਬਾ। ਹਾਂ ਉੱਤੇ ਨਹੀਂ ਹੈਗੀ, ਇਹ ਵਿੱਚ ਜਾਣੀ ਹੈ। ਇਹ ਜ਼ਮੀਨ 'ਚ ਇਹ ਤਾਂ ਗੱਲ ਫਿਰ ਮੇਰੀ ਸੱਚੀ ਹੋ ਗਈ। ਮੈਂ ਤੁਹਾਨੂੰ ਕਿਹਾ ਨਹੀਂ ਸੀਗਾ ਵੀ ਇਹ ਇਹ ਆ ਦੇਖ ਆ ਸਾਰੀ ਮੂੰਗਫਲੀ ਹੈ ਜੀ। ਜ਼ਮੀਨ ਨੂੰ ਮਿੱਟੀ ਨਹੀਂ ਦਈ, ਜ਼ਮੀਨ ਹੈਗੀ ਆ ਪੱਕੀ। ਥੱਲੇ ਆ ਜੀ। ਇਹ ਜਗ੍ਹਾ ਨਹੀਂ ਬਣਾ ਰਹੀ ਆਪਣੀ। ਆ ਦੇਖੋ ਆ ਦੇਖ ਆ ਸਾਰੀ ਮੂੰਗਫਲੀ ਆ ਸਾਰੀ ਮੂੰਗਫਲੀ ਆ। ਇਹਦਾ ਮਤਲਬ ਮਿੱਟੀ ਆਪਾਂ ਨੂੰ ਚੜਾਣੀ ਚਾਹੀਦੀ ਸੀ। ਹਾਂਜੀ ਆ ਸਾਰੀ ਆ ਮੂੰਗਫਲੀ ਆ ਜੀ। ਇਹ ਆਹ ਆ ਜਿੰਨੀ ਵੀ ਹੈ ਨਾ ਆ ਮੂੰਗਫਲੀ ਆ। ਅੱਛਾ ਆ ਵੀ ਮੂੰਗਫਲੀ ਆ ਜਿੰਨੀ ਵੀ ਹੈਗੀ ਆ। ਇਹ ਫਿਰ ਮਿੱਟੀ ਛੱਡਿਓ ਜੀ। ਇਹ ਆ ਦੇਖ ਇਹ ਸਾਰੀ ਆ ਮੂੰਗਫਲੀ ਆ। ਆ ਤੰਦੇ ਚੱਲ ਗਏ ਨਾ ਜੀ। ਇਹ ਮੂੰਗਫਲੀ ਆ। ਇਹ ਪਾਸਿਆਂ ਤੇ ਲੱਗਣੀ ਹੈ ਜੀ? ਇਹ ਪਾਸੇ ਤੇ ਨਹੀਂ, ਇਹ ਬੂਟੇ ਦੇ ਹੇਠ ਹੀ ਜਾਣੀ ਆ ਜੀ। ਇਹ ਪਾਸੇ ਤੇ ਕਿਉਂ ਲੱਗਣੀ ਆ? ਆ ਦੇਖੋ ਨਾ ਇਹ ਮਿੱਟੀ ਘੱਟ ਆ, ਮਿੱਟੀ ਆ ਸਖਤ। ਸਮਝਦੇ ਆ ਦੇਖ ਨਾ ਇਹਨੂੰ ਮਿੱਟੀ ਹੇਠੋਂ ਲੱਗਣੀ ਚਾਹੀਦੀ ਆ। ਆਪਣਾ ਤਜਰਬਾ ਵੀ ਨਹੀਂ ਸੀ ਉਹਨਾਂ। ਹਾਂਜੀ ਆਪਣਾ ਤਜਰਬਾ ਵੀ ਥੋੜਾ ਸੀ ਨਾ। ਚਲੋ
ਕੋਈ ਗੱਲ ਨਹੀਂ ਕੋਈ ਨਹੀਂ ਇਹ ਆਪਾਂ ਕੇਰੀ ਹੋਈ ਆਪੇ ਨਹੀਂ ਹੁੰਦੀ ਨਾ ਇਹ ਆਪਣੀ ਹੱਥਾਂ ਨਾਲ ਲਾਈ ਹੋਈ ਅਗਰ ਇਹ ਕੇਰੀ ਹੋਈ ਹੁੰਦੀ ਆਪਾਂ ਨੂੰ ਲੋੜ ਹੀ ਨਹੀਂ ਸੀ ਆ ਦੇਖ ਨਾ ਆ ਸਾਰੀ ਆ ਮੂੰਗਫਲੀ ਆ ਆ ਮੰਨੋ ਤੁਸੀਂ ਨਾ ਮੰਨੋ ਆ ਮੂੰਗਫਲੀ ਆ ਦੇਖਾ ਆ ਮੂੰਗਫਲੀ ਬਣਨੀ ਸਾਰੀ ਆ ਜਿਹੜੀ ਜੜਾ ਹਾਂਜੀ ਇਹ ਮੂੰਗਫਲੀ ਆ ਇੱਥੋਂ ਚੱਲੀ ਆ ਦੇਖ ਲਓ ਇੱਥੋਂ ਲਾ ਲਓ ਨਾ ਤੁਸੀਂ ਆਪਣੇ ਹਿਸਾਬ ਵੀ ਆ ਦਾਣਾ ਕਿੱਥੋਂ ਚੱਲਿਆ ਇਹ ਕਿੱਥੇ ਗਿਆ ਦਾਣਾ ਟੁੱਟਣਾ ਚਾਹੀਦਾ ਨਹੀਂ ਚਾਚਾ ਕਿਸੇ ਹੋਰ ਆ ਬੂਟੇ ਤੇ ਦੇਖ ਇੱਧਰ ਦੇਖ ਸਰਵਾ ਸਾਹਿਬ ਕਿੱਥੋਂ ਚੱਲਿਆ ਦਾਣਾ ਹਾਂ ਇੱਥੋਂ ਇਹ ਇੱਥੋਂ ਚੱਲਿਆ ਨਾ ਹਾਂਜੀ ਇਹ ਕਿੱਥੇ ਗਿਆ ਜ਼ਮੀਨ 'ਚ ਗਿਆ ਨਾ ਇਹ ਇਦਾਂ ਜਾਣਾ ਹੈ ਯਾਨੀ ਕਿ ਪੌਦਿਆਂ ਤੇ ਮਿੱਟੀ ਚੜਾਣੀ ਚਾਹੀਦੀ ਆ ਚਾਹੀਦੀ ਗੱਲ ਹੈ ਮੌਕੇ ਤੇ ਦੀ ਹੁਣ ਮੌਸਮ ਆ ਜੀ ਆ ਦੇਖ ਹੁਣ ਮੌਕਾ ਦਿਹਾੜੀ ਦੋਆਂ ਦੇ ਵਿੱਚ ਇਹ ਇਹਦਾ ਕੰਮ। ਮੂੰਗਫਲੀ ਦਾ ਜਿਹੜਾ ਦਾਣਾ ਹਾਂ ਇਹ ਦੇਖੀਏ ਵੀ ਇਹ ਦੇਖ ਵਿੱਚੇ ਰਹਿਣ ਦੇ ਨੂੰ ਆਪਾਂ ਇਹਦਾ ਕੀ ਦੇਖਣਾ ਇਹਦੇ 'ਚ ਕੀ ਹੈ ਹਲੇ ਸਮਾਨ ਆ ਦੇਖੋ ਹੋਈ ਆ ਬਈ ਆ ਦੇਖੋ ਮਾਸ਼ਾਅੱਲਾ ਆਹ ਦੇਖੋ ਜੀ ਬਾਬਾ ਜੀ ਇੱਧਰ ਆਓ ਇਦਾਂ ਹੀ ਆ ਜੀ ਇਦਾਂ ਹੀ ਆ ਤਿੰਨ ਚਾਰ ਇਕੱਠੇ ਹੀ ਇਕੱਠੇ ਇਦਾਂ ਹੀ ਜਿਵੇਂ ਤੁਹਾਨੂੰ ਦੱਸਿਆ ਯਾਰ ਆ ਦੇਖੋ ਇਹ ਪੈਣੀ ਸ਼ੁਰੂ ਹੋ ਗਈ ਬਸ ਕੀ ਬਾਤ ਆ ਬਈ ਸੁਭਾਨ ਅੱਲਾਹ ਇਦਾਂ ਹੀ ਪੈਣੀ ਹੈ ਇਹ ਮੂੰਗਫਲੀ ਬਣੀ ਪਈ ਹੈ ਹਾਂਜੀ ਹਾਂਜੀ ਇਹ ਇਹ ਜੀ ਪੂਰੀ ਹੋ ਤਿੰਨ ਗਈ। ਦਾਣਿਆਂ ਵਾਲੀ ਮੂੰਗਫਲੀ ਬਣ ਰਹੀ ਹੈ ਜੀ ਸਾਡੇ ਤਿੰਨ ਦਾਣਿਆਂ ਵਾਲੀ ਹਾਂਜੀ 2 ਦਾਣੇ ਬਣ ਗਏ ਆ ਹਾਂਜੀ 2 ਹੋਰ ਬਣ ਗਏ ਹਲੇ ਇਹ ਕੱਚੀ ਆ ਹਾਂਜੀ ਇਹਨੂੰ ਹਲੇ ਉੱਥੇ ਲਾਓ ਜੀ ਜਿੱਥੋਂ ਕੱਢੀ ਆ ਆਵੇ ਆ ਬਣ ਆ ਰਹੀ ਸਾਰੀਆਂ ਬਣ ਰਹੀ ਆ ਸਾਰੀ ਬਣਨੀ ਹੈ ਜਿਵੇਂ ਜਿਵੇਂ ਇਹ ਖੁਬਣਾ ਉਵੇਂ ਉਵੇਂ ਬਣਨਾ ਮੁਬਾਰਕਾਂ ਜੀ ਮੂੰਗਫਲੀ ਲੱਗਣ ਲੱਗ ਗਈ ਜੀ ਮੁਬਾਰਕਾਂ ਖੈਰ ਮੁਬਾਰਕ ਮਾਸ਼ਾਅੱਲਾ ਹਾਂਜੀ ਸਾਨੂੰ ਖੁਸ਼ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਇੰਨੀ ਮਿਹਨਤ ਕਰੀ ਆ ਲਾਈ ਆ ਆਪਾਂ ਨੇ ਉਦੋਂ ਖੱਪੇ ਆ 2 ਗੋਡੀਆਂ ਵੀ ਕਰੀਆਂ ਬਾਕੀ ਫਾਤੋਂ ਮਿੱਟੀ ਨਹੀਂ ਲੱਗੀ ਹਾਂ ਮਿੱਟੀ ਦਾ ਬਾਬਾ ਜੀ ਤੁਸੀਂ ਕਿਹਾ ਹੀ ਨਹੀਂ ਸੀ ਨਹੀਂ ਸੀ ਸਾਨੂੰ ਦੱਸਿਆ ਹੀ ਨਹੀਂ ਤੂੰ ਉਹ ਭਾਈ ਗੱਲ ਇਹ ਹੈਗੀ ਏ ਬੰਨੇ ਦੇ ਉੱਤੇ ਮਿੱਟੀ ਲੱਗਣੀ ਸੀ ਉਦਾਂ ਕੇਰੀ ਦੇ ਵਿੱਚ ਮਿੱਟੀ ਲੱਗਦੀ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਜਿਹਨੇ 2-3 ਕਿੱਲੇ ਲਾਏ ਨਾ 5 ਉਹਨੂੰ ਇਹਦਾ ਮਾਲੂਮਾਤ ਪੁੱਛੋ ਅਸੀਂ ਨਹੀਂ ਕਦੇ ਲਾਈ ਸੀ ਇਦਾਂ ਅਸੀਂ ਕੇਰੀ ਸੀ ਹਾਂ ਮਗਰ ਠੀਕ ਹੈ ਜੀ ਅਸੀਂ ਆਪਣੀ ਗੱਲ ਤੇ ਆ ਉਹ ਆਪਣੀ ਗੱਲ ਇਹ ਆ ਦੇਖੋ ਇੱਧਰ ਆਓ ਮੇਰੇ ਕੋਲ ਠੀਕ ਹੋ ਗਿਆ ਇਹ ਅਫਾਰੀਆ ਤੰਦੇ ਜਿਹੜਾ ਚਲੇ ਗਏ ਨਾ ਜੀ ਅਫਾਰੀ ਮੂੰਗਫਲੀ ਆ ਆਫਾ ਹਾਂ ਇਹੀ ਮੈਂ ਲੱਗਿਆ ਸੀ ਗੱਲ ਕਰਨ ਆ ਜੀ ਆ ਸਿਰ ਜੇ ਆ ਇਹਨੂੰ ਤੰਦੇ ਪਟਣਾ ਉੱਪਰ ਨਾ ਕਰੋ ਫੜੀ ਆ ਇਹ ਇਹ ਤੁਸੀਂ ਤਾਂ ਢੇੜੀ ਜਾਂਦੇ ਉਹਨੂੰ ਕੱਢੀ ਜਾਂਦੇ ਆ ਨਾ ਅੱਛਾ ਕੱਢੋ ਮਾਫੀ ਦੇ ਦਿਓ ਜੀ ਜਾਂਦੇ ਉਹਨੂੰ ਜ਼ਮੀਨ 'ਚ ਵੜਨ ਦੀ ਇਹਨੂੰ ਵੜਨ ਦੇ ਜ਼ਮੀਨ ਚ ਜੀ ਬਸ ਨਾ ਛੇੜੇ ਕੁਛ ਨਾ ਕਹੋ ਆਪੇ ਵਗ ਜਾਣਾ ਉਹਨੇ ਆਪਣੀ ਥਾਂ ਆਪੇ ਬਣਾ ਲੈਣੀ ਮਾਸ਼ਾਅੱਲਾ ਜੀ ਬੜਾ ਰੂਹ ਰਾਜ਼ੀ ਹੈ ਹਾਂ ਮਿਹਨਤ ਰੰਗ ਲਿਆਈ ਲੈ, ਉਰੇ ਆ। ਕਾਮਯਾਬ ਹੋ ਗਿਆ ਜੀ ਤਜਰਬਾ ਆ ਦੇਖ। ਕਾਮਯਾਬ ਹੋ ਗਿਆ ਆ ਦੇਖ ਰੋ ਸਾਹਿਬ ਇਹਨੇ ਆਪੇ ਹੁਣ ਆਪਣੀ ਜਗ੍ਹਾ ਬਣਾ ਲੈਣੀ ਹੈ ਆ ਦੇਖੋ ਨਾ ਪਰ ਹੁਣ ਨਾ ਛੇੜਿਓ ਉਹਨੂੰ ਚਾਚਾ ਬੂਟੇ ਨੇ ਜੀ ਵੱਡੀ ਮੂੰਗਫਲੀ ਲੱਭੀ ਹੈ ਉਹ ਤਾਂ ਹੁਣ ਚੰਗੇ ਇਹ ਦਾਣੇ ਪੈਣੀ ਨਿਕਲੇ ਸ਼ੁਰੂ ਹੋ ਵਿੱਚੋਂ ਗਈ ਵੱਡੇ ਮੈਂ ਕਹਿੰਦਾ ਸੀ ਇੱਕ ਦਾਣਾ ਯਾਰ ਭੰਨ ਕੇ ਤਾਂ ਦੇਖਦੇ ਨਹੀਂ ਯਾਰ ਉਹ ਭੰਨਾਂਗੇ ਕੱਚੀ ਆ ਹਲੇ ਫਿਰ ਭੰਨਾਂਗੇ ਘਰ ਦੀ ਕੇ ਉਹ ਕੱਚੀ ਆ ਹੁਣ ਸਾਨੂੰ ਇੱਕ ਕੋਈ ਦਾਣੇ ਇੱਕ ਨਾਲ। ਦਾਣਾ ਤੋੜ ਕੇ ਵੀ ਨਹੀਂ ਦੇਖਣ ਦਿੰਦਾ ਓਏ ਕੱਚੀ ਆ ਮੈਂ ਕਹਿੰਦਾ ਵੀ ਤੁਹਾਡੇ ਕੱਚੀ ਕਿਸੇ ਆ ਕੰਮ ਤੇ ਨਹੀਂ ਕਿਹੜਾ ਵੀ ਇਹਨੇ ਚੱਲ, ਇੱਕ ਤੋੜ ਲਓ ਆਪਾਂ ਚੈੱਕ ਤਾਂ ਕਰਨੀ ਹੈ ਨਾ ਫਿਰ ਹਾਂ ਤੋੜਾ ਆ ਲੈ ਕਰ ਚੱਕ ਤੂੰ ਤੋੜ ਕੇ ਬਿਸਮਿਲ੍ਲਾ ਜੀ ਇਹਦੇ ਵਿੱਚ ਦੇਖ ਵੀ ਕੀ ਆ ਦਾਣਾ ਜੀ ਹਾਂਜੀ ਹਜੇ ਛਿਲਕ ਬਣ ਗਏ ਹਾਂ ਭੰਨਣ ਲੱਗੇ ਜੀ ਨਰਮ ਆ ਨਾ ਨਰਮ ਆ ਹਜੇ ਨਹੀਂ ਨਰਮ ਤੇ ਹੈ ਨਾ। ਇਹ ਕਿਉਂ ਸੁਣਾ ਸੁਭਾਨ ਅੱਲਾਹ ਸੁਣਾ ਬਣਿਆ ਦਾਣਾ ਕਿ ਨਹੀਂ ਪੂਰੀ ਬਣ ਗਈ ਬਈ ਹਾਂਜੀ ਪੂਰੀ ਮੂੰਗਫਲੀ ਇਹ ਬਣ ਗਈ ਇਵੇਂ ਬਣਨੀ ਹੈ ਤੇ ਇਹ ਦਾਣਾ ਜੀ ਅਸੀਂ ਖਾ ਕੇ ਵੀ ਦਿਖਾਵਾਂਗੇ ਕੱਚਾ ਹਜੇ ਬਿਲਕੁਲ ਹੀ ਨਰਮ ਇਹਦਾ ਹਲੇ ਕੋਈ ਸਵਾਦ ਹੀ ਵੇਖ ਨਹੀਂ ਭਲਾ ਹੈ ਸਵਾਦ ਤਾਂ ਦੇਖ ਮੈਂ ਕਹਿੰਦਾ ਬਹਿ ਜਾ ਦੇਖੀ ਲੈ ਹੂੰ ਬਸ ਤੁਸੀਂ ਬਾਬਾ ਜੀ ਪਾ ਦਿੰਨੇ ਮਿੱਟੀ ਜੀ ਸਵਾਦੀ ਬਹੁਤ ਸੁਭਾਨ ਅੱਲਾਹ ਕੀ ਬਾਤ ਲੈ ਵੇ ਮੜ ਜਾਣ ਲਓ ਜੀ ਮਿਹਨਤ ਪੂਰੀ ਹੋ ਗਈ ਹੈ ਜੀ ਸਵਾਦੀ ਕਰਕੇ ਰੋਜ਼ ਵੀ ਲੱਗ ਜਾਂਦੇ ਕੀ ਬਾਤ ਨਾ ਰੋਜ਼ ਨਹੀਂ ਪੜਦੇ ਨਹੀਂ ਰੋਜ਼ ਨਹੀਂ ਪੜਦੇ ਨਹੀਂ ਜੀ ਨਹੀਂ ਰੋਜ਼ ਨਹੀਂ ਪੜਦੇ ਬਾਬਾ ਜੀ ਅਸੀਂ ਇੱਥੇ ਡਾਂਗ ਲੈ ਕੇ ਬੈਠਾਂਗੇ ਹਾਂ ਹਾਂ 10 ਤਾਂ ਮਰਲੇ ਆ ਜੇ ਇਦਾਂ ਚੈੱਕ ਕਰਦੇ ਆਂ ਲੰਘ ਜਾਣੇ ਆ ਹਾਂਜੀ ਹਾਂਜੀ ਹਾਂ ਮੈਂ ਇਹ ਗੱਲ ਕਰੀ ਸੀ ਜੀ ਉਦਣ ਅਸੀਂ ਸ਼ੁਕਰਗੁਜ਼ਾਰ ਹਾਂ ਜੀ ਜ਼ਾਹਦ ਰੂਫੀ ਸਾਹਿਬ ਦੇ ਫੋਟਾ ਆਬਾਸ ਮਰੋਟ ਦੇ ਲਾਗੇ ਉਹਨਾਂ ਦਾ ਪਿੰਡ ਹੈ ਜੀ ਪਿੰਡ ਦਾ ਨਾਮ ਮੈਨੂੰ ਭੁੱਲ ਗਿਆ ਤੇ ਉਹਨਾਂ ਨੇ ਜੀ ਬੀ ਕੱਲਿਆ ਸੀ ਉਹ ਕਹਿੰਦੇ ਤੁਸੀਂ ਇੱਥੇ ਲਾਓ ਤਜਰਬਾ ਕਰੋ ਜੇ ਕਾਮਯਾਬ ਹੋ ਗਈ ਤੇ ਗਾਹਾਂ ਨੂੰ ਕਿੱਲਾ ਦਵਾੜਾ ਲਾਓ ਅੱਛਾ ਹਾਂਜੀ ਰਾਤੀ ਮੇਰੇ ਅੱਬਾ ਜੀ ਦੱਸਦੇ ਸੀ ਉਹ ਕਹਿੰਦੇ ਵੀ ਭਲੇ ਵਕਤਾਂ ਦੇ ਵਿੱਚ ਇੱਥੇ ਲਾਈ ਸੀਗੀ ਅੱਛਾ ਇਹ ਅੱਜ ਤੋਂ ਕੋਈ 50 ਸਾਲ ਪਹਿਲਾਂ ਦੀ ਗੱਲ ਆ ਹਾਂ ਹਾਂ ਹਾਂਜੀ ਚੌਰੀ ਨਿਆਮਤ ਦੀ ਗੱਲ ਕਰਦੇ ਸੀ ਹਾਂਜੀ ਉਹਨੇ ਲਾਈ ਹਾਂਜੀ ਸੀ ਅਫੀਓ ਲਾਈ ਸੀ ਜੀ ਅੱਛਾ ਜੀ ਅਫੀਓ ਅੱਜ ਬੈਠੇ ਤੁਹਾਡੇ ਕੋਲ ਆਉਣ ਵਾਲੀ ਕੀ ਬਾਤ ਆ ਦੋ ਤੇ ਕਿਲਾ ਉੱਥੇ ਲਾਈ ਅੱਬੂ ਦੱਸਦੇ ਸੀ ਵੀ ਇਹ ਇੰਨੀ ਮੂੰਗਫਲੀ ਗੁੱਫੇ ਨਿਕਲੇ ਸੀ। ਕੇਰੀ ਚ ਕੇਰੀ। ਕਿਉਂਕਿ ਉਹਨੂੰ ਮਿੱਟੀ ਲਾਉਣ ਦੀ ਵੀ ਲੋੜ ਕੋਈ ਨਹੀਂ ਜ਼ਮੀਨ ਦੇ ਹੇਠ ਹੀ ਨਾ ਆਪੇ ਹਾਂ। ਪੋਲੀ ਦੇ ਵਿੱਚ ਪੈਂਦੀ ਰਹੀ ਸਮਝਦੇ ਆ ਸਮਝ ਫਿਰ ਮੈਂ ਦੁਹਾੜਾ ਲਾਇਆ ਪਹਾੜੀ ਦੇ ਵਿੱਚ ਹੂੰ ਕੇਰੀ ਚ ਹਾਂ ਇਹ ਆਪਾਂ ਲਾਈਆ ਬੰਦਿਆਂ ਤੇ ਅੱਛਾ ਜੀ। ਸਾਨੂੰ ਇਹਦਾ ਤਜਰਬਾ ਕੋਈ ਨਹੀਂ ਤੁਹਾਡੇ ਕਹਿਣ ਤੋਂ ਤੇ ਉਹ ਜਿਹੜੇ ਬੰਦੇ ਨੇ ਆਪਣੇ ਕੋਲ ਲਵਾਈ ਆ ਨਹੀਂ ਫਿਰ- ਉਹਦੇ ਕਹਿਣ ਤੇ ਫਿਰ ਲਵਾਈ ਆ ਆ ਠੀਕ ਹੀ ਆ ਜੀ ਹਾਂ ਠੀਕ ਆ ਠੀਕ ਆ ਠੀਕ ਆ ਇਹ ਜੀ ਤੁਹਾਨੂੰ ਵੀ ਦੇਖਣ ਵਾਲਿਆਂ ਨੂੰ ਵੀ ਮੁਬਾਰਕ ਹੋਵੇ ਜੀ ਤੁਸੀਂ ਸਾਡੇ ਵਾਸਤੇ ਦੁਆਵਾਂ ਕੀਤੀਆਂ ਜੀ ਹੌਸਲਾ ਵਧਾਇਆ ਆ ਦੇਖੋ ਤੇ ਅੱਲਾ ਨੇ ਚਾਹਿਆ ਹੁਣ
ਕਾਮਯਾਬ ਹੋ ਗਏ। ਕਾਮਯਾਬ ਹੋ ਗਏ ਜੀ। ਆ ਦੇਖ ਬੂਟਿਆ, ਹਾਂ ਨਹੀਂ ਦੇਖ ਜਿੰਨੇ ਵੀ ਦਾਣੇ ਇਹ ਚੱਲਣੀ ਇੱਥੋਂ ਹੀ ਆ। ਹਾਂਜੀ ਹਾਂਜੀ ਸਮਝ ਆ ਗਈ ਜੀ, ਸਮਝ ਆ ਗੱਲ ਦੀ। ਗਈ ਇਦਾਂ। ਹਾਂ ਉੱਤੋਂ ਥੱਲੇ ਨੂੰ। ਹਾਂ ਇਹ ਲਗਰਾਂ ਜੀ ਆਂਦੀਆਂ ਤੇ ਜ਼ਮੀਨ 'ਚ ਵੜ ਔਰ ਜਾਂਦੀਆਂ। ਉੱਪਰ ਨਹੀਂ ਇਹਦੇ ਲੱਗਣੀ ਹੈ। ਬੂਟੇ ਦੀ ਜੜ 'ਚ ਮੂੰਗਫਲੀ ਨਹੀਂ ਪੈਂਦੀ, ਉੱਤੇ ਵੀ ਨਹੀਂ ਪੈਂਦੀ। ਪਾਸਿਆਂ ਬੂਟੇ ਦੀ ਵੱਖੀਆਂ 'ਚੋਂ ਨਿਕਲਦੀਆਂ ਲਗਰਾਂ ਜੀਆਂ ਹਾਂ। ਆ ਬਾਲ ਜੇ, ਤੇ ਉਹ ਜਾ ਕੇ ਜ਼ਮੀਨ 'ਚ ਲੱਗਦੇ, ਉਹਨਾਂ ਨੂੰ ਮੂੰਗਫਲੀ ਲੱਗਦੀ। ਹਾਂਜੀ, ਇਹ ਜੀ ਪਹਿਲੀ ਵਾਰੀ ਇੱਕ ਨਵੀਂ ਫਸਲ ਲਾਈ ਜੀ, ਹਾਂਜੀ ਮੈਨੂੰ ਬੜਾ ਚਾਅ ਲੱਗਿਆ ਜੀ। ਤੇ ਰੱਬ ਖੈਰ ਸੁੱਖ ਰੱਖੇ, ਬੱਦਲ ਹਜੇ ਵੀ ਹੋਊਗਾ ਜੀ, ਹੋਊਗਾ। ਹਾਂਜੀ। ਖੌਰਾ ਜਿਹਾ ਹੋਇਆ ਬੱਦਲਾਂ ਦੇ ਸਿਰ ਤੇ ਕੰਮ ਹੋਣਾ ਸੀਗਾ, ਹਾਂਜੀ। ਬੱਦਲ ਸਾਨੂੰ ਗੇੜਾ ਕਰਾ ਗਿਆ। ਜਿਹੜਾ ਕਰਾ ਗਿਆ। ਅਸੀਂ ਤਾਂ ਇਹਨਾਂ ਗੇੜਾ ਕਰਾਇਆ, ਇਸ ਤਾਂ ਫੱਬੇ ਖੜੇ ਆ। ਨਹੀਂ ਨਹੀਂ ਆਪਾਂ ਝੂਟੀ ਲਾਣੀ। ਮੂੰਗਫਲੀ ਤਾਂ ਲਈ ਵੇਖ। ਹਾਂਜੀ। ਹੁਣ ਉੱਠੋ ਉੱਠੋ, ਲਾਈਏ ਉੱਠੋ। ਚਲੋ ਝੂਟੀ ਲਾਣੇ ਆ ਜੀ। ਉੱਠੋ 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 ਉੱਠੋ, ਤੇ ਰਹਿ ਗਿਆ ਦੋ ਬੰਦੇ, ਲਾਈਏ ਹੁਣ। ਦੋ ਬੰਦੇ ਰਹਿ ਗਏ, ਦੋ ਬੰਦੇ ਸ਼ਾਬਾਸ਼। ਹਾਂ ਇਹਨੂੰ ਮੈਂ ਛੇੜੇ, ਇਹਨੂੰ ਮੈਂ ਛੇੜੇ, ਨਹੀਂ ਮੈਂ ਸਿੱਧਾ ਕੀਤਾ। ਆ ਦੇਖੋ ਜੀ ਬੂਟਿਆਂ ਦੇ ਅਸੀਂ ਨਾ ਇਹਨੂੰ ਮੈਂ ਕਰ ਗਿਆ। ਆ ਮਹੀਨੇ ਬਾਅਦ ਆ ਲਗਰਾਂ ਜੀਆਂ ਤੋੜਦੇ ਆ। ਇਹ ਸਾਨੂੰ ਦੱਸਿਆ ਸੀਗਾ ਜੀ। ਇਹ ਖੱਟੀ ਆ ਜੀ, ਇਹ ਤੋੜਨੀ ਚਾਹੀਦੀ ਆ। ਹਾਂਜੀ ਇਹ ਹੇਠੋਂ ਨਾ ਲਗਰਾਂ ਇਦਾਂ ਤੋੜਨੀਆਂ, ਇਹ ਬੱਕਰੀਆਂ ਨੂੰ ਪਾ ਦੇਣੀਆਂ ਤੇ ਉਤਲੇ ਬੂਟੇ ਰੱਖ ਲੈਣੇ। ਹੇਠਾਂ ਕਹਿੰਦੇ ਖੱਟੀ ਦੀ ਟਾਹਣੀ ਆਂਦੀ ਤੇ ਆ ਦੂਸਰੇ ਬੂਟੇ ਸਾਰਿਆਂ ਨੂੰ ਮੈਂ ਤੋੜੀਆਂ ਸੀ, ਸਾਰਿਆਂ ਨੂੰ ਨਿਕਲ ਆਈਆਂ ਜੀ। ਆ ਉਹ ਅੱਗੇ ਦਿਖਾ ਦਿਓ ਹਾਂਜੀ ਹਾਂਜੀ। ਚਾਚਾ ਅਸੀਂ ਪਾਸੇ ਨੂੰ ਇੱਧਰ ਆਓ ਵਿਖਾਓ ਜੀ। ਆ ਦੇਖੋ ਮਾਸ਼ਾਅੱਲਾ। ਇਹ ਤੋੜ ਕੇ ਬੱਕਰੀਆਂ ਨੂੰ ਪਾ ਦਾਂਗੇ। ਤੁਸੀਂ ਉਹ ਕਰੋ, ਹਾਲ ਹਾਂ। ਮੈਂ ਬੱਕਰੀਆਂ ਜੋਗੇ ਥੱਬੀ ਬਣਾ ਲਾਂ, ਤੁਸੀਂ ਉਹ ਕਰੋ। ਚੱਲ ਇਦਾਂ ਕਰ ਲਾ। ਕਰੋ ਜੀ। ਬਣਾ ਅਸੀਂ ਇਹਨੂੰ ਕਰ ਦਿੰਦੇ। ਆ ਬੂਟਾ ਸਾਡਾ ਇੱਕ ਮੂੰਗਫਲੀ ਦਾ ਮਰ ਗਿਆ ਵੇ, ਕਿਉਂ ਮਰਿਆ ਇਹ? ਕੋ ਹੋ ਜਾਂਦਾ ਜੀ ਵਾਧਾ ਘਾਟਾ, ਫਿਰ ਇੱਕ ਅੱਧੇ ਦਿਨ ਤਾਂ ਕੋਈ ਹੋ ਹੀ ਜਾਂਦੀ ਹੈ। ਦੱਬ ਲਓ ਜੀ ਇੱਥੇ ਬਟਨ, ਤੇ ਆਪਾਂ ਕਿਤੇ ਬਹਿ ਕੇ ਨਾ ਫਿਰ ਗੱਲਬਾਤ ਕਰਦੇ ਆਂ। ਗਾਂ ਉਹ ਪਾਣੀ ਲਾਣਾ ਬੂਟਿਆਂ ਨੂੰ, ਫਿਰ ਉਹ ਲਾਣੇ ਚੱਲ ਕੇ। ਅਰਫਾਨ ਵਾਰਸ ਸਾਹਿਬ ਲਿਖਦੇ ਆਂ, ਅੱਖ ਦੇ ਨਮ ਦਾ ਕੀ ਕੀਤਾ ਈ, ਇਸ ਛਮ ਛਮ ਦਾ ਕੀ ਕੀਤਾ ਈ, ਰੱਬਾ ਇੱਕ ਦਵਾ ਕੀਤੀ ਸੀ, ਮੇਰੇ ਕੰਮ ਦਾ ਕੀ ਕੀਤਾ ਈ। ਰੱਬ ਕੋਲੋਂ ਸੌਣ ਭਾਦੋਂ ਦੇ ਵਿੱਚ ਸੌਣ ਲੰਘ ਗਿਆ, ਭਾਦੋਂ ਵੀ ਹੁਣ ਤੁਰ ਪਿਆ। ਹਾਂਜੀ ਹਾਂਜੀ ਦੁਆ ਮੰਗਦੇ ਨੇ ਵੀ ਰੱਬਾ ਮੀਂਹ ਪਾ ਦੇ ਖੈਰੀ ਸਲਾਮਤੀ ਦਾ। ਹਾਂਜੀ ਹਾਂਜੀ। ਤੇ ਬੱਦਲ ਆਂਦੇ, ਅੱਜ ਵੀ ਬੱਦਲ ਆਏ ਆ। ਹੁਣ ਤਾਂ ਬੱਦਲ ਕਿਸੇ ਟਾਈਮ ਕੰਮ ਵੀ ਰੋਕ ਦਿੰਦੇ ਆ। ਰੋਕ ਦਿੰਦੇ ਅੱਗੇ ਤਾਂ ਆਇਆ ਸੀ ਨਾ ਬੱਦਲ ਵੇਖ ਕੇ ਕੰਮ ਲੱਗ ਪੈਂਦੇ ਸੀ, ਕਿਸੇ ਟਾਈਮ ਬੱਦਲ ਕੰਮ ਰੋਕ ਕੇ ਇਦਾਂ ਦਿੰਦੇ ਆ ਵੀ ਅਸੀਂ ਉਹ ਬੂਟਿਆਂ ਨੂੰ ਅੱਜ ਪਾਣੀ ਲਾਣਾ ਸੀ, ਉਹ ਝਾਟਕ ਨੂੰ ਟੂਬਲ ਬੰਦ ਹੋ ਜਾਂਦਾ। ਹੁਣ ਉਹ ਬੱਦਲ ਆ ਮਗਰਲੇ ਪਾਸੇ ਫਿਰ ਚੜ ਰਿਹਾ, ਹੁਣ ਇੱਥੋਂ ਦਿਸਣਾ ਨਹੀਂ ਹੈ। ਜਾਮਣ ਦੇ ਪਰਲੇ ਪਾਸੇ ਕਾਲਾ ਕੱਟ ਬੱਦਲ ਆ ਰਿਹਾ, ਬਸ ਹੁਣ ਝੜ ਦੀ ਝੱਟ ਟੂਬਲ ਚੱਲ ਰਿਹਾ। ਤੇ ਜਦੋਂ ਬੱਦਲ ਗਾਹਾਂ ਨੂੰ ਆ ਗਿਆ ਬਸ ਬੰਦ ਆ ਇਹ। ਬੰਦ ਹੋ ਜਾਣਾ ਜੀ। ਇਹ ਤਾਂ ਜਾਂ ਬੱਦਲਾਂ ਨੂੰ ਵੇਖ ਕੇ ਹੀ ਹੌਲਾ ਪੈ ਜਾਂਦਾ। ਹਾਂਜੀ, ਹਾਂਜੀ। ਆ ਹੁਣ ਇੰਨਾ ਕੁ ਪਾਣੀ ਆ ਰਿਹਾ ਨਾ, ਆ ਹਾਂਜੀ। 25-27 ਮਿੰਟ ਇਹ ਵੀ ਨਹੀਂ ਆਣਾ। ਇਹ ਵੀ ਨਹੀਂ ਆਉਣਾ, ਹਾਂਜੀ। ਉਹ ਵੇਲਾ ਸਿੱਧੀਆਂ ਕਰਕੇ ਆਏ ਆ, ਅਸੀਂ ਕਿਹਾ ਵੀ ਚਲੋ ਇੱਕ ਵਾਰੀ ਦੇਖਦੇ ਆਂ, ਡੀਕਦੇ ਆ ਵੀ ਕੀ ਕਰਦਾ ਬੱਦਲ। ਹਾਂਜੀ, ਉਨੀ ਦੇਰ ਚਾਹ ਪੀਨੇ ਆ, ਤੇ ਜੇ ਅੱਜ ਟੂਬਲ ਚੱਲ ਗਿਆ ਤੇ ਗਾਂ ਕੰਮ ਵੀ ਚੱਲ ਪਊਗਾ। ਹਾਂਜੀ, ਚੱਲ ਨਹੀਂ ਤੇ ਫਿਰ ਇੱਥੇ ਦੋ ਭਰਾ ਕੱਟ ਕੇ ਤੇ ਆਪਦਾ ਜਾ ਕੇ ਡੰਗਰਾਂ ਨੂੰ ਪੱਠੇ ਪਾਵਾਂਗੇ। ਹਾਂਜੀ ਹਾਂਜੀ। ਚਾਚਾ ਸਾਨੂੰ ਚਾਹ ਦੀ ਸੁਲਾ ਮਾਰ ਲਾ। ਮੈਂ ਮਾਰ ਰਿਹਾ, ਮੈਂ ਤਾਂ ਪਾ ਕੇ ਰੱਖੀ ਆ। ਅੱਛਾ ਦਿਓ ਜੀ, ਅਰਫਾਨ ਫੜਾਈ। ਬਾਬੇ ਸ਼ੌਂਕੀ ਨੂੰ ਫਰਮਾਇਸ਼ ਕਰਦੇ ਆ ਜੀ, ਚਾਹ ਪੀਂਦੇ ਪੀਂਦੇ ਕੋਈ ਪੁਰਾਣੀ ਦਾਸਤਾਨ ਵੀ ਸਾਨੂੰ ਸੁਣਾ ਦਿਓ ਜੀ। ਬੰਦੇ ਤੁਹਾਡੀ ਦਾਸਤਾਨ ਨੂੰ ਪਸੰਦ ਕਰਦੇ ਆ ਜੀ। ਜਦੋਂ ਤੁਸੀਂ ਕੋਈ ਪੁਰਾਣੀ ਗੱਲ, ਕੋਈ ਧੱਤ ਕੱਢਦੇ ਆ ਨਾ ਜੀ, ਹਾਂਜੀ। ਜਦੋਂ ਚਾਚਾ ਬੂਟਾ ਤੁਹਾਡੀ ਗੱਲ ਸੁਣ ਕੇ ਧੱਤ ਕੱਢਦਾ, ਸਵਾਦ ਆ ਜਾਂਦਾ ਜੀ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਜੀ। ਤਿੰਨ ਠੱਗ ਤੇ ਜੀ, ਅੱਛਾ ਬੇਲੀ ਤੇ ਅੱਛਾ ਜੀ, ਤਿੰਨੇ ਜਣੇ ਰਲ ਕੇ ਠੱਗੀ ਮਾਰਦੇ ਤੇ। ਅੱਛਾ ਜੀ। ਉਹ ਜਿਹੜਾ ਥਾ ਨਾ ਉਸਤਾਦ ਉਹਨਾਂ ਦਾ, ਹਾਂਜੀ, ਤਿੰਨ ਜੂ ਥੇ, ਇੱਕ ਉਸਤਾਦ ਤਾਂ ਉਹਨਾਂ ਇੱਕ ਦਾ। ਉਸਤਾਦ ਸੀ। ਉਹ ਉਸਤਾਦ ਕੋਲ ਕੋਈ ਮਾਲ ਜਿਹੜਾ ਵੱਧ ਹੋ ਜਾਂਦਾ ਸੀ, ਹਾਂ ਉਹ ਫਿਰ ਦੰਦਾ ਨਹੀਂ ਤਾਂ ਛੇਤੀ ਮੋੜਨ ਦਾ ਚਾਰਾ ਨਹੀਂ ਤਾਂ ਕਰਦਾ। ਹਾਂ ਉਹ ਜਿਹੜੇ ਦੋ ਤੇ ਉਹ ਆਇਆ ਕਰਨ ਮੰਗਣ ਰੋਜ਼। ਅੱਛਾ ਜੀ, ਸਾਡਾ ਵੀ ਪਿਛਲਾ ਲਾਂਝਾ ਦੇ, ਠੀਕ ਹੈ। ਉਹ ਕਿਹਾ ਕਰੇ ਅੱਛਾ ਦਿਨਾਂ ਦਵਾਨਾ ਐਵੇਂ ਜੀ ਦਿਹਾੜੀਆਂ ਲੰਘਾ ਦਿਆ ਕਰੇ। ਅੱਛਾ ਜੀ, ਉਹਨੇ ਇੱਕ ਦਿਨ ਕਿਹਾ ਵੀ ਇਹਨਾਂ ਨੂੰ ਨਾ ਹੁਣ ਇਹਨਾਂ ਤੋਂ ਜਾਨ ਛਡਾਵਾਂ ਕਿਸੇ ਤਰੀਕੇ। ਅੱਛਾ। ਉਹਨੇ ਲੈ ਆਂਦੇ ਦੋ ਫਈੜ ਸਈੜ, ਫਈੜ ਸਸੇ, ਫਾਹੇ, ਸਾਹੇ। ਇੱਕ ਘਰ ਬੰਦ ਕਰਤਾ ਟੋਕਰੇ 'ਚ, ਹਾਂਜੀ, ਇੱਕ ਲੈ ਕੇ ਨਾਲ ਅੱਗੜ ਪਿਛੜ ਹੋ ਗਏ ਜੀ, ਉਹ ਤੁਰਨ ਚਲੇ ਗਏ ਬਾਹਰ ਅੱਛਾ ਜੀ। ਟਾਈਮ ਜਾਇਆ ਕਰਨ ਵਾਸਤੇ। ਹੂੰ, ਤੇ ਘਰ ਵਾਲੀ ਨੂੰ ਸਮਝਾ ਗਿਆ ਵੀ ਅੱਜ ਹਲਵਾ ਤੇ ਗੋਸ਼ਤ ਪਕਾ ਕੇ ਰੱਖਣਾ, ਜਦੋਂ ਮੈਂ ਤੇਰੇ ਕੋਲ ਇਹ ਫਈੜ ਮੈਂ ਉੱਥੇ ਜਾ ਕੇ ਛੱਡ ਦੇਣਾ, ਹਾਂ। ਇਹਨੂੰ ਸੁਨੇਹਾ ਦੇਣਾ ਵੀ ਜਾ ਕੇ ਕਹਿ ਵੀ ਦੋ ਬੰਦਿਆਂ ਦੀ ਰੋਟੀ ਪਕਾ ਦਿਓ, ਅੱਛਾ। ਹਲਵਾ ਤੇ ਗੋਸ਼ਤ ਪੱਕੇ, ਤੇ ਤੂੰ ਪਕਾ ਕੇ ਰੱਖਣਾ। ਇੰਤਜ਼ਾਮ ਤਾਂ ਪਹਿਲਾਂ ਉਹ ਕਰਕੇ ਘਰ ਦੇ ਗਿਆ ਨਾ, ਵਾਹ ਵਾਹ, ਉਹਨਾਂ ਨਾਲ ਹੇਰਾ ਫੇਰੀ ਕਰਦੀ, ਹੇਰਾ ਫੇਰੀ, ਠੱਗੀ ਜੋ ਲਾਣੀ। ਠੱਗੀ ਜੂ ਲਾਣੀ ਸੀ। ਉਹ ਇਸੇ ਤਰ੍ਹਾਂ ਹੀ ਹੋਇਆ। ਜਦੋਂ ਉਹਨਾਂ ਨੇ ਖਾਇਆ ਪੀਆ, ਖਾ ਪੀ ਕੇ ਲੱਗੇ ਕਹਿਣ ਸਾਨੂੰ ਯਾਰਾ ਫਾਹਾ ਦੇ ਦੇ। ਹਾਂ, ਉਹ ਲੱਗੇ ਕਹਿਣ ਮੈਂ ਨਹੀਂ ਫਾਹਾ ਜਾਣਾ, ਜਦੋਂ ਦੋ ਚਾਰ ਪ੍ਰਾਹੁਣੇ ਆ ਜਾਂਦੇ ਮੈਨੂੰ ਲੋੜ ਪੈਂਦੀ ਆ, ਮੈਂ ਇਹਦੇ ਕੋਲ ਸੁਨੇਹਾ ਭੇਜ ਦਿੰਦਾ ਤੇ ਮੇਰੇ ਘਰ ਹਰ ਸ਼ਾ ਖਾਣਾ ਦਾਣਾ ਪੱਕ ਜਾਂਦਾ। ਅੱਛਾ ਉਹਨੇ ਉਹ ਦਿਖਾਇਆ ਵੀ ਭੇਜ ਕੇ। ਹਾਂਜੀ ਭੇਜ ਕੇ ਛੱਡਿਆ ਜੀ ਵੀ ਜਾ ਕੇ ਕਹਿ ਘਰ। ਆ ਤੇ ਉਹ ਰੋਟੀ ਵੀ ਆ ਗਈ, ਰੋਟੀ ਪੱਕ ਗਈ, ਉਹ ਮੰਨ ਗਏ। ਉਹ ਮੰਨ ਗਈ। ਹਾਂ ਉਹ ਲੱਗਿਆ ਕਹਿਣ ਵੀ ਪਈ ਆ ਤਾਂ ਹੋਰ ਮਾਲ ਦਓ ਮੈਨੂੰ।
ਹਾਂ ਫਿਰ ਸਾਹ ਦਊਂਗਾ। ਫਿਰ ਫਾਹਾ ਦਊਂਗਾ। ਹੂੰ ਉਹਨਾਂ ਕੋਲ ਹੋਰ ਲੈ ਜੇ ਪੈਸੇ, ਉਹ ਲੈ ਕੇ ਘਰ ਨੂੰ ਚਲੇ ਗਏ। ਉਹਨਾਂ ਨੇ ਜਾ ਕੇ ਇੱਥੇ ਦੋਨਾਂ ਮੰਜੇ ਤੇ ਆ ਜਾਓ। ਆਪੋ ਆਪਣੇ ਘਰ ਦਿਖਾਏ ਵੀ ਆਹ ਘਰ ਮੇਰਾ, ਆਹ ਘਰ ਇਹਦਾ, ਹਾਂ ਤੇ ਉਹ ਚਲੇ ਗਏ ਜੀ ਬਾਹਰ ਨੂੰ। ਹਾਂ ਜਾ ਕੇ ਬਾਹਰ ਉਹਨਾਂ ਨੇ ਨਾ ਉਹਨਾਂ ਫੀਲਡ ਨੂੰ ਕਿਹਾ ਵੀ ਮੇਰੇ ਘਰ ਕਹਿ ਦੀ ਵੀ ਸੇਮੀਆਂ ਪਕਾ ਦੇ। ਉਹ ਲੱਗਾ ਕਹਿਣ ਮੇਰੇ ਘਰ ਕਹਿ ਦੀ ਵੀ ਗੋਸ਼ਤ ਪਕਾਓ। ਅੱਛਾ ਉਹ ਜਦੋਂ ਛੱਡਿਆ ਉਹ ਤਾਂ ਵੱਢ ਗਿਆ ਜੀ ਉਹ ਜਿੱਦਾਂ ਦੇ ਫਸਲ ਨੂੰ, ਜਾਨਵਰ ਨੂੰ ਥਾ ਉਹ। ਹਾਂ ਉਹ ਜਦੋਂ ਘਰ ਆਏ ਲੱਗੇ ਕਹਿਣ ਫਿਰ ਭੇਜਿਆ ਤਾਂ ਫਨੇਹਾ ਵੇ, ਫਨੇਹਾ ਉਹ ਕਹਿੰਦੇ ਵੀ ਸਾਨੂੰ ਤਾਂ ਫਨੇਹਾ ਕੋਈ ਨਹੀਂ ਮਿਲਿਆ। ਹਾਂ ਉਹਨਾਂ ਨੂੰ ਹੋਰ ਕਾਬੜ ਚੜ ਗਈ ਵੀ ਯਾਰ ਉਹਨੇ ਸਾਡੇ ਨਾਲ ਧੋਖਾ ਕਰਿਆ, ਠੱਗੀ ਕਰ ਗਿਆ। ਠੱਗੀ ਕਰ ਗਿਆ। ਠੱਗੀ ਕਰ ਗਿਆ। ਅੱਜ ਨਹੀਂ ਉਹਨੂੰ ਛੱਡਣਾ ਹੈਗਾ। ਅੱਛਾ ਉਹਨੇ ਉਸ ਤੋਂ ਪਹਿਲੇ ਨਾ ਹੂੰ ਉਹਨੂੰ ਪਤਾ ਤਾਂ ਵੀ ਮੈਂ ਉਹਦੇ ਨਾਲ ਠੱਗੀ ਲਾਈ ਆ। ਉਹਨਾਂ ਨੇ ਸਵੇਰੇ ਕਾਵੜ ਨਾਲ ਆਉਣਾ। ਉਹਨੇ ਇੱਕ ਖੂਨ ਦਾ ਭਗਵਾਨਾ ਭਰ ਕੇ ਨਾ ਜੀ ਆਪਣੀ ਔਰਤ ਦੇ ਗਲ ਨੂੰ ਬੰਨ੍ਹ ਦਿੱਤਾ। ਅੱਛਾ ਉਹ ਅੱਛਾ ਉਸਤਾਦ ਨੇ। ਹੂੰ ਉਹ ਜਦੋਂ ਆਏ ਨਾ ਆ ਕੇ ਹੁਣ ਉਹ ਦੋਨੋਂ ਜਣੇ ਘਰ ਬੈਠੇ ਤੇ ਕਿਸੇ ਵਜ੍ਹਾ ਤੋਂ ਕਿਉਂਕਿ ਆਪਣੀ ਗੱਲ ਤਾਂ ਉਹਨਾਂ ਨੇ ਗਿਣੀ ਹੋਈ ਸੀ ਤੀਵੀਂ ਮਾਲਕ ਨੇ। ਉਹ ਗਰਮ ਜੂ ਇੱਕ ਦੂਏ ਨਾਲ ਹੋਏ ਨਾ, ਉਹਨੇ ਪਾ ਕੇ ਲੰਮੀ ਉਹਦੇ ਤੇ ਛੁਰੀ ਫੇਰਤੀ ਤੇ ਉਹ ਖੂਨ ਨੂੰ ਖੂਨ ਉਹ ਲੱਗੇ ਨਾ ਭੱਜਣ ਦੌੜਨ ਲੱਗਾ। ਭੱਜਣ ਦੌੜਨ ਅੱਛਾ ਇੱਥੇ ਪਗਾਨੇ ਪਹਿਲੇ ਚ ਭਗਾਨਾ ਬੰਨ੍ਹ ਦਿੱਤਾ। ਪਗਾਨੇ ਚ ਲਹੂ ਪਾ ਕੇ ਨਾ ਲਾਲ ਰੰਗ। ਹਾਂ ਜੀ ਲਾਲ ਰੰਗ ਕਹਿ ਲਓ ਜੀ। ਅੱਛਾ ਉਹ ਪਾਤਾ। ਉਹਨੇ ਕਿਹਾ ਹਲਾਲ ਕਰਤੀ। ਉਹਨੇ ਕਿਹਾ ਹਲਾਲ ਕਰ ਦੇ, ਖੂਨ ਸਾਡੇ ਗਲ ਪੈ ਗਿਆ। ਵਾਹ, ਉਹ ਵਾਹ, ਦੌੜਨ ਭੱਜਣ ਲੱਗੇ। ਲੱਗਾ ਕਹਿੰਦਾ ਦੌੜੋ ਭੱਜੋ ਕੋਈ ਨਾ, ਹਾਂ ਹਾਂ ਬੈਠੋ ਆਰਾਮ ਨਾਲ, ਠੀਕ ਮੈਨੂੰ ਆ। ਜਿੰਦਾ ਵੀ ਕਰੂੰਗਾ। ਅੱਛਾ ਉਹਨੇ ਜਨਾਬ ਨਾ ਥੋੜੀ ਦੇਰ ਤੋਂ ਬਾਅਦ ਉਹਦੇ ਆਏ ਜਾਏ ਨੂੰ ਗੇੜੇ ਦੈ ਤੇ ਉਹਦੇ ਜਾ ਕੇ ਪੈਰ ਦੇ ਉੱਤੇ ਪੁੱਠੀ ਛੁਰੀ ਮਾਰੀ। ਹਾਂ ਉਹ ਅੱਲਾ ਦਾ ਕਲਮਾ ਪੜ੍ਹ ਕੇ ਉੱਠ ਕੇ ਬੈਠ ਗਈ ਜੀ। ਵਾਹ ਬਈ ਵਾਹ। ਜਦੋਂ ਬੈਠ ਕੇ ਕੋਈ ਉਹਨਾਂ ਨੇ ਗੱਲ ਕੀ ਠੱਗੀ ਜੀ ਥੀ ਉਹ ਕਿਹੜਾ ਹਲਾਲ ਹੋਈ ਉਹ ਕਿਹੜੇ ਹਲਾਲ ਹੋਈ ਸੀ। ਹਾਂ ਉਹਨਾਂ ਨੇ ਕਿਹਾ ਸਾਨੂੰ ਆ ਛੁਰੀ ਦੇ ਯਾਰ। ਹੂੰ ਉਹ ਕਹਿੰਦਾ ਯਾਰ ਮੈਂ ਨਹੀਂ ਛੁਰੀ ਦਿੰਦਾ, ਜਦੋਂ ਮੈਨੂੰ ਕਾਵੜ ਚੜ੍ਹਦੀ ਹੈ ਮੈਂ ਲਾ ਲੈਣਾ, ਹਾਂ ਜਦੋਂ ਫਿਰ ਮੇਰਾ ਦਿਲ ਕਰਦਾ ਮੈਂ ਜੀ ਵੀ ਕਰ ਲੈਣਾ, ਮੈਂ ਨਹੀਂ ਇਹ ਦੇਣੀ। ਉਹ ਲੱਗ ਕਹਿੰਦੇ ਸਾਨੂੰ ਇਹ ਦੇ। ਉਹ ਹੁਣ ਛੁਰੀ ਲੈ ਕੇ ਚਲੇ ਗਏ ਆਪਣੇ ਘਰ। ਹੁਣ ਠਗੀਣਗੇ ਫਿਰ ਹੈ। ਹਾਂਜੀ ਹਾਂ। ਉਹਨੇ ਕਿਹਾ ਵੀ ਛੁਰੀ ਦੇ ਪੈਸੇ ਹੋਰ ਦਿਓ। ਹਾਂ ਉਹਨੇ ਹੋਰ ਪੈਸੇ ਲੈ ਲਏ। ਅੱਛਾ ਉਹ ਜਦੋਂ ਆਪਣੇ ਘਰ ਗਏ ਨਾ ਜੀ ਜਾ ਕੇ ਨੇ ਉਹਨੇ ਕਿਹਾ ਵੀ ਹੁਣ ਤਜਰਬਾ ਕਰੀਏ। ਉਹ ਤਜਰਬਾ ਲੱਗੇ ਕਰ ਓਹੋ ਤੇ ਤਜਰਬਾ ਕਰਿਆ ਇੱਕ ਨੇ ਆਪਣੀ ਤੇ ਫੇਰ ਆ ਨਾ ਹਾਂ ਤੇ ਦੂਆ ਉਹਦੇ ਨਾਲ ਲੈਣ ਜਾ ਰਿਹਾ। ਅੱਛਾ। ਉਹ ਰਾਹ 'ਚ ਟੱਕਰ ਗਿਆ। ਲੱਗਾ ਕਹਿਣ ਮੈਨੂੰ ਆ ਛੁਰੀ ਦੇ ਯਾਰ, ਮੈਂ ਆਪਣੀ। ਉਹ ਕਹਿੰਦਾ ਮੈਂ ਤਾਂ ਆਪਣਾ ਕੰਮ ਕਰਿਆ ਆ ਲੈ ਤੂੰ ਵੀ ਜਾ ਕੇ ਕਰ। ਚਾਚ ਨੂੰ ਠਾ ਲਾਂਗੇ। ਆਟਾ ਤੂੰ ਉਠਾ ਕੇ ਫਿਰ ਬਰਾਬਰ ਬਰਾਬਰ ਠਾਲਾਂਗੇ। ਅੱਛਾ ਠੀਕ ਹੈ। ਉਹਨੇ ਵੀ ਜਾ ਕੇ ਆਪਣੀ ਆਈ ਦਾ ਕੰਨੀ ਲਾ ਕੇ ਪਰਾਂ ਮਾਰੀ ਜੀ। ਅੱਛਾ ਦੋਏ ਮਰ ਗਈਆਂ। ਹੁਣ ਉਹ ਬਥੇਰਾ ਮਾਰਨ ਪੁੱਠੀ ਸਿੱਧੀ ਛੁਰੀ। ਉੱਠਦੀਆਂ। ਉਹ ਉੱਠਣ ਦਾ ਤਾਂ ਜਦੋਂ ਸਾਹ ਹੋਵੇ ਉਹਨਾਂ ਨੂੰ ਗੁੱਸਾ ਫੇਰ ਚੜ ਗਿਆ ਵੀ ਅੱਜ ਨਹੀਂ ਛੱਡਣਾ ਉਹਨੂੰ। ਹਾਂ ਉਹਨਾਂ ਨੇ ਬੰਨਿਆ ਜੂੜਿਆ ਮੰਜੇ ਤੇ ਜਾ ਕੇ। ਹਾਂ ਹਾਂ ਉਹਨੇ ਬੜੀ ਦਵਾਈ ਪਾਈ ਵੀ ਗੱਲ ਤਾਂ ਦੱਸੋ। ਕਹਿੰਦੇ ਬਾ ਗੱਲ ਤੈਨੂੰ ਗਾਹਾਂ ਜਾ ਕੇ ਹਾਂ ਦੱਸਾਂਗੇ। ਤੂੰ ਸਾਡੇ ਨਾਲ ਦੂਈ ਵਾਰੀ ਠੱਗੀ ਕਰ ਹਾਂ ਲਈ। ਦੋ ਠੱਗੀਆਂ ਤੂੰ ਕਰ ਲੀਆਂ ਤੇ ਹੁਣ ਗਾਹਾਂ ਜਾ ਕੇ ਦੱਸਾਂਗੇ। ਉਹਨੂੰ ਦਰਿਆ ਤੇ ਲੈ ਗਏ ਵੀ ਇਹਨੂੰ ਨਾ ਦਰਿਆ ਦੇ ਵਿੱਚ ਫਿੱਟਦੇ ਆ ਤੇ ਮਗਰੋਂ ਇਹਦਾ ਘਰ ਲੁੱਟਾਂਗੇ। ਦਰਿਆ ਬੁਰਦ ਕਰਾਂਗੇ। ਦਰਿਆ ਬੁਰਦੇ ਨੂੰ ਕਰਦੀ। ਉਹ ਜਦੋਂ ਚਲੇ ਗਿਆ ਲੈ ਕੇ ਤੇ ਉਹਨਾਂ ਨੂੰ ਲੱਗੀ ਤੀ ਭੁੱਖ, ਰੋਟੀ ਲੈ ਕੇ ਨਾਲ ਬੰਨ ਕੇ ਅੱਛਾ ਜੀ। ਉਹ ਝੂਣ ਤਾਂ ਹੁੰਦੇ ਹੀ ਆ ਦਰਿਆ ਤੇ। ਹਾਂਜੀ ਉਹ ਲੈ ਕੇ ਨਾ ਪਰਾਂ ਨੂੰ ਦੁਹਾਰਾ ਦੋਖਦਾ ਦੂਰ ਨੂੰ ਹੋ ਕੇ ਬੈਠ ਗਏ। ਉਹ ਲੱਗੇ ਜੀ ਰੋਟੀ ਖਾਣ ਹੂੰ ਤੇ ਉਹ ਜਿਹੜਾ ਥਾ ਨਾ ਉੱਥੇ ਉਹ ਲੱਗ ਗਿਆ ਰੋਣ ਤੇ ਕੂਕਾਂ ਮਾਰਿਓ ਮੈਂ ਨਹੀਂ ਵਿਆਹ ਕਰਾਉਣਾ, ਮੈਂ ਨਹੀਂ ਵਿਆਹ ਕਰਾਉਣਾ। ਉੱਥੇ ਫਿਰਦਾ ਸੀ ਇੱਕ ਜਾਈ। ਲੈ ਨਵਾਂ ਡਰਾਮਾ। ਹਾਂਜੀ ਹਾਂ ਬੱਕਰੀਆਂ ਚਗਾਦਾ ਫਿਰਦਾ ਤਾ। ਅੱਛਾ ਉਹ ਲੱਗਾ ਕਹਿਣਾ ਤੂੰ ਕਿਉਂ ਨਹੀਂ ਵਿਆਹ ਕਰਾਉਂਦਾ। ਲੱਗਾ ਕਹਿਣ ਯਾਰ ਮੈਂ ਨਹੀਂ ਕਰਾਉਣਾ, ਮੈਨੂੰ ਬੰਨ ਕੇ ਲੈ ਚੱਲੇ ਮੇਰੇ ਭਾਈ ਹਾਂ ਬਿਆਨ ਚੱਲੇ। ਤੇ ਵਿਆਹਣ ਚੱਲੇ, ਮੈਂ ਨਹੀਂ ਕਰਾਉਣਾ। ਉਹ ਲੱਗਾ ਕਹਿਣ ਮੇਰਾ ਹੁੰਦਾ ਨਹੀਂ ਯਾਰ, ਅੱਛਾ ਮੇਰਾ ਹੁੰਦਾ ਨਹੀਂ, ਤੂੰ ਮੈਨੂੰ ਬੰਨ। ਉਹ ਕਹਿੰਦਾ ਛੇਤੀ ਕਰ ਤੂੰ ਖੋਲ ਮੈਨੂੰ। ਹਾਂ ਉਹਨੇ ਖੋਲਿਆ ਜੀ। ਉਹਨੇ ਉਹ ਲੰਮਾ ਪੈ ਗਿਆ। ਉਹਨੇ ਬੰਨ ਤਾ ਜਿਵੇਂ ਉਹਨੇ ਉਹਦੇ ਮੂੰਹ ਤੇ ਕੱਪੜਾ ਲਿਆ ਹੋਇਆ ਤਾਂ ਨਾ ਉਦਾਂ ਹੀ ਉਹਦੇ ਮੂੰਹ ਤੇ ਕੱਪੜਾ ਦੇ ਲੈ ਉਹ ਅਯਾਲੀ ਬੰਨਤਾ। ਉਹ ਯਾਰੀ ਬੰਨ ਤਾ। ਹਾਂ। ਆ ਬੱਕਰੀਆਂ ਲੈ ਕੇ ਘਰ ਨੂੰ ਚੱਲ ਪਿਆ ਜੀ। ਉਹ ਬੇਲੀ ਆਏ, ਉਹਨਾਂ ਨੇ ਆ ਕੇ ਦੇਖਿਆ ਨਹੀਂ, ਦਿਖਾਇਆ ਨਹੀਂ, ਚੱਕਿਆ ਮੰਜਾ ਪਵਾਕਾ ਖਾਂਦਾ ਗਿਆ ਦਰਿਆ ਦੇ ਵਿੱਚ ਫਿੱਟਤਾ। ਲੱਗਾ ਕਹਿੰਦਾ ਹੁਣ ਤਾਂ ਨਹੀਂ ਠੱਗੀ ਕਰੇਗਾ ਸਾਡੇ ਨਾਲ ਤੂੰ। ਦਰਿਆ 'ਚ ਛੇੜੂ ਡਿੱਗਿਆ ਪਿਆ। ਉਹ ਛੇੜੂ ਡਿੱਗਿਆ ਪਿਆ। ਉਹਨਾਂ ਨੇ ਕਿਹਾ ਵੀ ਚੱਲੀਏ ਇਹਦੇ ਘਰ, ਅੱਛਾ ਇਹਦੀ ਔਰਤ ਨੂੰ ਵੀ ਲੈ ਜਾਂਦੇ, ਇਹਦਾ ਮਾਲ ਗਦਾਮ ਵੀ ਲੁੱਟ ਲੈਂਦੇ। ਹੁਣ ਕਿਹੜੇ ਕੋਈ ਦਾਦ ਫਰਿਆਦ ਹੋਣੀ ਹੈ ਕਿਸੇ ਨੇ ਆਹੋ। ਕਰਨੀ ਹੈ। ਉਹ ਜਦੋਂ ਘਰ ਗਏ ਤੇ ਅੱਗੇ ਜਨਾਬ ਉਹਦੀ ਔਰਤ ਫੋਟੀ 'ਚ ਫੜ ਕੇ ਬੱਕਰੀਆਂ ਵਾਲੀ ਖੜੀ ਆ। ਉਹ ਕਿੱਲੀਆਂ ਗੱਡੀ ਜਾ ਰਿਹਾ, ਬੱਕਰੀਆਂ ਬੰਨੀ ਜਾ ਰਿਹਾ। ਵੱਲੇ ਉਹ ਲੱਗਾ ਕਹਾਣੋ ਤੂੰ ਸਾਤੋਂ ਪਹਿਲੇ ਆ ਗਿਆ, ਹਾਂ ਤੈਨੂੰ ਤਾਂ ਅਸੀਂ ਦਰਿਆ 'ਚ ਫਿੱਟ ਕੇ ਆਏ ਆ। ਹਾਂ ਉਹ ਲੱਗਾ ਕਹਿਣ ਤੁਸੀਂ ਬਹੁਤ ਗਲਤੀ ਕਰੀ ਹੈ। ਜੇ ਥੋੜਾ ਜਿਹਾ ਗਾਹਾਂ ਨੂੰ ਕਰਕੇ ਫਿੱਟ ਦਿੰਦੇ ਨਾ, ਹਾਂ। ਬੂਰੀਆਂ ਕਾਲੀਆਂ ਮੱਝਾਂ ਦਾ ਇੱਜੜ ਫਿਰਦਾ ਸੀ। ਆ ਇੰਨੀਆਂ ਕਿ ਬੱਕਰੀਆਂ ਵਾਲ ਹੋਈਆਂ ਮੈਥੋਂ, ਮੈਂ ਲੈ ਆਇਆ ਉਹ ਬੱਲੇ ਤੇ ਤੁਸੀਂ ਬਹੁਤ ਮਾੜਾ ਕਰਿਆ। ਅੱਛਾ ਅਗਾਂ ਨੂੰ ਕਰਕੇ ਫਿੱਟ ਦਿੰਦੇ ਮੈਨੂੰ। ਉਹ ਕਹਿੰਦੇ ਸਾਨੂੰ ਫਿੱਟ, ਸਾਨੂੰ ਜਿਹੜੇ ਅਸੀਂ ਬੂਰੀਆਂ ਕਾਲੀਆਂ ਲਿਆਂਦੇ। ਅਸੀਂ ਬੂਰੀਆਂ ਕਾਲੀਆਂ ਦੇ ਲਗੇ ਮਾਲ ਦਓ। ਹਾਂ ਉਹ ਕੋਈ ਜਿਹੜਾ ਜੇਬ ਵਿੱਚ ਉਹਨਾਂ ਦੇ ਹੋਰ ਥਾ ਥੋੜਾ ਬਹੁਤਾ ਕੋਈ 2-2 4-400 ਉਹਨਾਂ ਨੇ ਉਹ ਵੀ ਉਹਨੂੰ ਦੇਤਾ। ਲੱਗਾ ਕਹਿਣ ਚੱਕੋ ਮੰਜੀ।
ਮੰਜੀ ਤੇ ਜਾ ਕੇ ਚੱਕ ਕੇ ਦੋ ਜਣੇ ਇੱਕ ਮੰਜੇ ਦੇ ਉੱਤੇ ਪਾ ਕੇ ਉਹਨਾਂ ਨੂੰ ਬੰਨਿਆ ਰੱਫੇ ਨਾਲ ਜੀ। ਹਾਂ। ਉਹਨੇ ਮਾਰਿਆ ਤੱਕਾ ਦਰਿਆ ਦੇ ਵਿੱਚ ਲੱਗਾ ਕਹਿਣ ਲਓ ਜੀ ਅੱਲਾ ਦੇ ਸਪੁਰਦ ਅੱਲਾ ਅੱਲਾ ਦੇ ਸਪੁਰਦ ਤੁਸੀਂ ਲਿਆ ਕੇ ਬੂਰੀਆਂ ਕਾਈ ਤੁਸੀਂ ਲੈ ਕੇ ਆਉਂਦੇ। ਹਾਂਜੀ ਇਹ ਗੱਲ ਤਾਂ ਠੀਕ ਜੀ, ਇਹ ਬੜੀ ਤਾੜੀ ਲਾਓ ਪੁਰਾਣੀ ਜੀ। ਗੱਲ ਆ ਜੀ, ਇਹ ਬਹੁਤ ਪੁਰਾਣੀ ਗੱਲ। ਵਾਹ 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 ਹਾਂਜੀ। ਨਹੀਂ ਕੀ ਬਾਤ ਹੈ ਗੱਲ। ਮੈਂ ਤਾਂ ਕਿਹਾ ਵੀ ਐਡੀ ਸਵਾਦੀ ਗੱਲ ਬਾਬੇ ਨੇ ਸੁਣਾਈ ਨਾ ਵੀ ਸਵਾਦ ਆ ਗਿਆ। ਬਾਬੇ ਬੂਟੇ ਨੂੰ ਪੁੱਛਦੇ ਆ ਵੀ ਗੱਲ ਦਾ ਕੋਈ ਧੱਤ ਕੱਢਣਾ ਜੀ। ਨਹੀਂ ਜੀ ਗੱਲ ਨਹੀਂ ਜੀ ਚਾਹ ਗੱਲ ਠੰਡੀ ਮਾਸ਼ਾਅੱਲਾ ਜਿਹੜਾ ਨਾ ਜੀ ਬਹੁਤ ਸੋਹਣੀ ਸੁਣਾਈ ਆ ਬਾਬੇ ਸ਼ੌਕਤ ਨੇ ਜੀ। ਤੇ ਬਾਬੇ ਸ਼ੌਕੀ ਨੇ ਗੱਲ ਦੀ ਜਨਾਬ ਐ ਪੀਠ ਬੰਨ੍ਹ ਦਿੱਤੀ ਤੇ ਗੱਲ ਠੀਕ ਆ ਜਿਹੜੀ ਸੁਣਾਈ, ਨਾਲੇ ਰੌਣਕ ਆ ਜੀ ਸਾਡੀ। ਗੱਲ ਕਾਦੀ ਆ ਉਹ ਚਾਹ ਠੰਡੀ ਕਿਉਂ ਦਈ ਆ ਗੱਲ ਬਈ? ਜੀ ਅਸੀਂ ਤਾਂ ਜੀ ਰੌਣਕ ਆ ਸਾਡੀ ਤਾਂ ਜੀ। ਤੇ ਬਾਬੇ ਨਾਲ ਸਾਡੀ ਰੌਣਕ ਬਣੀ ਆ ਤੇ ਗੱਲ ਬਾਬੇ ਨੇ ਸਾਨੂੰ ਕਦੀ ਕਦੀ ਸੁਣਾ ਦਿੰਦਾ ਜੀ, ਅਸੀਂ ਸੁਣ ਲੈਂਦੇ ਆ। ਤੱਤ ਵੀ ਕੱਢ ਕੇ ਸੁਣਾਓ ਨਾ, ਮਤਲਬ ਕੀ ਇਹਦਾ ਹੋਇਆ? ਨਹੀਂ ਇਹਦਾ ਮਤਲਬ ਇਹੋ ਹੀ ਆ ਵੀ ਲਾਲਚ ਬੁਰੀ ਬਲਾ, ਯਾਨੀ ਠੱਗੀ ਵੀ ਜਿਹੜੀ ਠੱਗੀ ਮਾਰਨ, ਸਿਆਣੇ ਕਹਿੰਦਾ ਵੀ ਮਾਰਨ ਗਿਆ ਸੋ ਮਰ ਗਿਆ ਮਰ ਗਿਆ ਤੇ ਮਾਰਨ ਮੂਲ ਨਾ ਜਾ। ਜਾ ਹਾਂ ਇਹ ਸਿਆਣੇ ਕਹਿ ਗਿਆ ਵੀ ਮਾਰਨ ਗਿਆ ਸੋ ਮਰ ਗਿਆ ਤੇ ਮਾਰਨ ਮੂਲ ਨਾ ਜਾ। ਉਹ ਤਾਂ ਆਪਣੇ ਵੱਲੋਂ ਜਾਂਦੇ ਸੀ ਉਹਨੂੰ ਠੱਗੀ ਲਾਣ ਆ ਤੇ ਲੱਗ ਜਾਂਦੀ ਸੀ ਉਹਨਾਂ ਨੂੰ ਆਪਣੇ ਆਪ ਨੂੰ। ਉਹ ਕਿਸੇ ਅੱਗੇ ਜਿਹੜਾ ਨਾ ਸਿਆਣੇ ਕਹਿੰਦੇ ਵੀ ਖੂਹ ਕੱਢੀਏ ਨਾ ਤੇ ਉਹ ਆਪਣੇ ਅੱਗੇ ਆ ਜਾਂਦਾ। ਤੇ ਬਸ ਲਾਲਚ ਆ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਲਾਲਚ ਨਹੀਂ ਚੰਗਾ, ਲਾਲਚ ਬੁਰੀ ਬਲਾ ਹੈ। ਹਾਂ ਤੇ ਉਹ ਲਾਲਚ ਕਰਦੇ ਸੀਗੇ ਤੇ ਉਹ ਫਸ ਗਏ। ਲਾਲਚ ਨਹੀਂ ਕਰਨਾ ਚਾਹੀਦਾ। ਜਿਹੜੀ ਬੱਦਲਾਂ ਦੀ ਗੱਲ ਕੀਤੀ ਸੀ ਨਾ ਜੀ, ਉਹ ਦੇਖ ਲਓ ਵੀ ਬੱਦਲ ਚੜਿਆ ਹੈ ਤੇ ਟੂਬਲ ਬੰਦ ਹੋ ਗਿਆ। ਉਹ ਚੱਲਦਾ ਟੂਬਲ ਬੰਦ। ਚਾਹ ਪੀਂਦਿਆਂ ਪੀਂਦਿਆਂ ਹੀ ਬੱਦਲ ਛਾ ਗਿਆ, ਧੁੱਪ ਗਾਇਬ ਹੋ ਗਈ ਆ। ਦੇਖ ਲਓ ਹਵਾ ਵੀ ਚੱਲ ਪਈ। ਅੱਲਾ ਕਰੇ ਸ਼ਾਇਦ ਖਬਰੇ ਅੱਜ ਹੀ ਮੀਂਹ ਆ ਜਾਵੇ। ਔਰ ਦੇਖੋ ਜੀ ਜੰਗਲੀ ਕਬੂਤਰ ਅੱਗੇ ਤਾਂ ਆਉਂਦੇ ਸੀ ਨਾ ਜੀ, ਉਹ ਦੂਏ ਕਬੂਤਰ ਕਿਸੇ ਦੇ ਰਾਖਵੇਂ ਸੀ ਤੇ ਅੱਜ ਉਹ ਜੰਗਲੀ ਅਗਲੇ ਪਾਸੇ ਆ, ਉਹ ਅੱਗਾਂ ਫਿਰ ਰਹੇ ਜੀ। ਇਹ ਚਰੀ ਬੀਜੀ ਆ ਤੇ ਚਰੀ ਚੁਗਣ ਆਏ ਆ। ਹਾਂ ਚੁਗ ਲੈਣ ਫਿਰ ਕੀ ਆ, ਕਿੰਨੀ ਕੁ ਚੁਗ ਲੈਣਗੇ? ਨਹੀਂ ਕੋਈ ਨਹੀਂ। ਹਾਂ ਇਹਨਾਂ ਦਾ ਹਿੱਸਾ ਵਿੱਚ ਹੀ ਹੁੰਦਾ। ਤੇ ਬੜੀ ਮਿਹਰਬਾਨੀ ਜੀ, ਅਸੀਂ ਆਪਣੇ ਅੱਜ ਜਿੱਥੇ ਬਹਿੰਦੇ ਸੀ ਡੇਰੇ ਨੂੰ ਪਾਣੀ ਲਾਇਆ ਸੀ, ਜਾਂ ਮਤਲਬ ਪੱਠਿਆਂ ਨੂੰ ਪਾਣੀ ਲਾਇਆ ਸੀ, ਇੱਥੇ ਹੀ ਬੈਠੇ ਹਾਂ ਅੱਜ। ਫਿਰ ਅਗਲਾ ਕੰਮ ਤਾਂ ਹੋਣਾ ਨਹੀਂ, ਅਗਲਾ ਕੰਮ ਹੋਣਾ ਸੀ ਟੂਬਲ ਚੱਲਣ ਨਾਲ। ਤੇ ਦੁਆਵਾਂ 'ਚ ਯਾਦ ਰੱਖਿਓ ਜੀ, ਜਿੱਥੇ ਰਹੋ ਸੁਖੀ ਰਹੋ, ਤੰਦਰੁਸਤ ਰਹੋ, ਤਕੜੇ ਰਹੋ। ਸਾਨੂੰ ਵੀ ਦੁਆਵਾਂ 'ਚ ਯਾਦ ਰੱਖਿਓ, ਅਸੀਂ ਤੁਹਾਨੂੰ ਵੀ ਦੁਆਵਾਂ 'ਚ ਯਾਦ ਰੱਖਾਂਗੇ। ਤੇ ਰੱਬ ਦੀ ਜ਼ਾਤ ਤੁਹਾਨੂੰ ਸਲਾਮਤ ਰੱਖੇ, ਜਿਉਂਦੇ ਵਾਸਤੇ ਰਹੋ। ਬੜੀ ਮਿਹਰਬਾਨੀ ਜੀ।